ਜਿਹੜਾ ਖਾਲਿਸਤਾਨ ਰੈਫਰੈਂਡਮ ਦਾ ਨੈਕਸਟ ਸਟੈਪ, ਕਿਉਂਕਿ ਅੱਜਕੱਲ ਆਸਟ੍ਰੇਲੀਆ 'ਚ ਵੈਦਰ ਬੜਾ ਵਧੀਆ ਸੋ ਟੋਰਾਂਟੋ 'ਚ 2 ਫੇਜ਼ ਹੋਇਆ। ਅਗਲਾ ਉਹਨਾਂ ਨੇ ਮੈਲਬਰਨ ਸਿਟੀ 'ਚ ਜਨਵਰੀ ਐਂਡ ਦੇ ਵਿੱਚ ਰੱਖਿਆ ਹੈ। ਇੰਡੀਆ ਵਾਰਨਸ ਐਂਥੋਨੀ ਐਲਬਨੀਜ਼ ਓਵਰ 6 separatist and terror links. Indian government officials met Foreign Minister Penny Wong and Home Affairs Minister Claire O'Neill in recent weeks, expressing concern over rising support for the Khalistan movement, particularly in Melbourne's Indian community. Indian community fears were fueled by Khalistan supporters waving flags and handing out pamphlets at a major Indian community event, the Humanity Walk in Melbourne on November 19. Khalistan movement seeks to establish an independent Sikh state in Punjab, and the Indian government had suspected it has been secretly backed by Pakistani intelligence for decades. Even Australian law ਦੇ ਥੱਲੇ ਪੀਸਫੁਲ ਐਕਸਪ੍ਰੈਸ਼ਨ ਨੂੰ ਕੌਣ ਰੋਕ ਸਕਦਾ ਹੈ? ਪਰ ਇਹ ਜਾਣ ਬੁੱਝ ਕੇ ਉਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਨ ਦੇ ਲਈ ਫੋਰਸਿਸ ਦੇ ਨਾਂ ਵੀ ਦੇ ਦਿੱਤੇ, ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ ਹੈ। ਫਿਰ ਉਹ ਕਹਿ ਰਹੇ ਨੇ ਸੋ ਦੇਅਰ ਇਜ਼ ਦਿਸ ਫੀਅਰ ਆਫ ਕਮਿਊਨਲ ਹਾਰਮਨੀ ਐਂਡ ਪੋਸੀਬਲ ਲਾ ਐਂਡ ਆਰਡਰ ਪ੍ਰੋਬਲਮ। ਉਹ ਤਾਂ ਸਾਡੇ ਆਸਟ੍ਰੇਲੀਅਨ ਸਿੱਖ ਗਰੁੱਪਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਆਸਟ੍ਰੇਲੀਅਨ ਏਜੰਸੀਆਂ ਨੂੰ ਕਿ ਜਿਹੜੀ ਪ੍ਰੋਬਲਮ ਕਰਨ ਵਾਲੇ ਨੇ ਉਹੀ ਨੇ ਜਿਨ੍ਹਾਂ ਨੂੰ ਤੁਸੀਂ ਇੱਥੋਂ ਡਿਪੋਰਟ ਕੀਤਾ ਹੈ। Khalistan supporters argue that minority Sikhs have been persecuted in India by majority Hindus and claim that carrying out a new state in the Punjab would usher in self-determination for community and protect its religious and cultural values. ਖਾਲਿਸਤਾਨ ਸਾਡਾ ਸੈਲਫ ਡਿਟਰਮੀਨੇਸ਼ਨ ਹੈ, ਉੱਥੇ ਸਾਡੀ ਮਜ਼ਹਬੀ ਔਰ ਤਹਿਜ਼ੀਬੀ ਆਜ਼ਾਦੀ ਹੋਏਗੀ। ਪਰ ਕਿਹੜੇ ਸਿੱਖ ਨੇ ਕਦੇ ਕਿਹਾ ਕਿ ਜੀ ਸਾਨੂੰ ਮੈਜੋਰਿਟੀ ਹਿੰਦੂ ਪਰਸੀਕਿਊਟ ਕਰ ਰਹੇ ਨੇ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਸਲਾਮ ਵਾਲੇਕਮ, ਆਦਾਬ, ਅਰਜ਼ ਮੈਂ ਤੁਹਾਡੀ ਹੋਸਟ ਅਨੀਲ ਮੁਖਰ ਤੇ ਮੈਂ TV84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ। ਖਾਲਿਸਤਾਨ ਅਫੇਅਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ। ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹਾਂਜੀ ਨੀਲਮ ਕੌਰ ਜੀ, ਤੁਹਾਨੂੰ ਵੀ ਤੇ ਦੁਨੀਆ ਭਰ 'ਚ ਬੈਠੇ ਸਾਡੇ ਬਹੁਤ ਹੀ ਪਿਆਰੇ ਸੋਹਣੇ ਸਿਆਣੇ TV84 ਦੇ ਵਿਊਅਰਸ ਨੂੰ ਵੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਤੇ ਸਾਡੇ ਬਹੁਤ ਹੀ ਪਿਆਰੇ ਮੁਸਲਮਾਨ ਭੈਣਾਂ ਭਰਾਵਾਂ ਨੂੰ अस्सलाम वालेकुम। जी डॉक्टर साहब, जी आनू प्रोग्राम सच्चो सच विच बहुत शुक्रिया जी। डॉक्टर साहब, आज 5 दिसंबर 2022 22 मगर नानकशाही संमत 554 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਿਓ ਵਿਊਅਰਸ, ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ TV84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਸਪੈਕਟਰਮ ਕੇਬਲ, ਆਰਸੀਐਨ ਕੇਬਲ, ਬੈਲਫੈਬ ਕੇਬਲ ਕੈਨੇਡਾ, roku, ਜਾਦੂ ਬਾਕਸ, ਸ਼ਾਵਾ, ਫੇਸਬੁੱਕ TV84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ IP ਬਾਕਸ ਤੇ ਤੁਸੀਂ TV84 ਨੂੰ ਦੇਖ ਸਕਦੇ ਹੋ। ਵਿਊਅਰਸ, ਜੇ ਤੁਸੀਂ TV84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਤੇ ਇਸ ਨੂੰ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਿਓ ਕਿ ਤੁਸੀਂ TV84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ TV84 ਦੀ ਲਾਈਵ ਸਟ੍ਰੀਮ ਹੈ ਇਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਇਸ ਵੀਕ ਦਾ ਪਹਿਲਾ ਪ੍ਰੋਗਰਾਮ ਕਰਨ ਜਾ ਰਹੇ ਹਾਂ। ਅੱਜ ਮੰਡੇ ਦਾ ਦਿਨ ਹੈ, ਸੋ ਆਸ ਕਰਦੇ ਹਾਂ ਜਿਹੜਾ ਤੁਹਾਡਾ ਵੀਕਐਂਡ ਹੈ ਬਹੁਤ ਹੀ ਵਧੀਆ ਗੁਜ਼ਰਿਆ ਹੋਏਗਾ। ਸੋ ਵਿਊਅਰਸ, ਪ੍ਰੋਗਰਾਮ ਦੀ ਸ਼ੁਰੂਆਤ ਕਰਾਂਗੇ ਅੱਜ ਦੇ ਜਿਹੜੇ ਪ੍ਰੋਗਰਾਮ ਦੇ ਵਿੱਚ ਆਪਾਂ ਵੀਕਐਂਡ ਦੇ ਹਵਾਲੇ ਨਾਲ ਔਰ ਸਪਾਂਸਰਸ਼ਿਪ ਦੇ ਹਵਾਲੇ ਨਾਲ ਔਰ ਕਰੰਟ ਇਸ਼ੂਜ਼ ਦੇ ਹਵਾਲੇ ਨਾਲ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਔਰ ਪਹਿਲਾਂ ਆਪਾਂ ਗੱਲਬਾਤ ਦੀ ਸ਼ੁਰੂਆਤ ਕਰਾਂਗੇ ਆਪਣੇ ਪ੍ਰੋਗਰਾਮ ਦੇ ਵਿੱਚ ਸਪਾਂਸਰਸ਼ਿਪ ਦੇ ਹਵਾਲੇ ਨਾਲ ਕਿ ਅੱਜ ਦੇ ਪ੍ਰੋਗਰਾਮ ਸੱਚੋ ਸੱਚ ਨੂੰ ਸਪਾਂਸਰ ਕੀਤਾ ਗਿਆ ਹੈ ਵਰਜੀਨੀਆ ਤੋਂ ਵੀਰ ਸੁਰਿੰਦਰ ਸਿੰਘ ਜੀ ਹੋਰਾਂ ਵੱਲੋਂ। ਸੋ ਇਹਨਾਂ ਨੇ ਬੇਨਤੀ ਕੀਤੀ ਹੈ ਕਿ ਸਾਨੂੰ ਸਾਰਿਆਂ ਨੂੰ ਆਪਣਾ ਫਰਜ਼ ਪਹਿਚਾਣਦੇ ਹਾਂ, ਜਿੱਥੇ ਆਪਣਾ ਦਸਵੰਧ ਨੇਮ ਨਾਲ ਕੱਢਣਾ ਚਾਹੀਦਾ ਉੱਥੇ TV84 ਵਰਗੇ ਅਦਾਰਿਆਂ ਦੀ ਵੱਧ ਤੋਂ ਵੱਧ ਮਦਦ ਕਰਨੀ ਚਾਹੀਦੀ ਹੈ। ਸੋ ਉੱਥੇ ਇਹਨਾਂ ਨੇ ਕਿਹਾ ਕਿ TV84 ਦੀ ਆਪਾਂ ਖਾਸ ਤੌਰ 'ਤੇ ਡਾਕਟਰ ਅਮਰਜੀਤ ਸਿੰਘ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ ਕਿ ਜਿਹੜੇ ਸਿੱਖ ਨਜ਼ਰੀਏ ਤੋਂ ਨੈਰੇਟਿਵ ਬਿਲਡਿੰਗ ਵਿੱਚ ਬਹੁਤ ਵੱਡਾ ਯੋਗਦਾਨ ਜਿਹੜਾ ਉਹਨਾਂ ਨੇ ਪਾਇਆ ਗਿਆ ਹੈ। ਔਰ ਜ਼ਰੂਰੀ ਹੈ ਕਿ ਇਹ
ਚੱਲਦਾ ਰਹੇ ਅਤੇ ਹੋਰ ਵਧੇਰੇ ਮਜ਼ਬੂਤ ਹੋਵੇ। ਸੋ ਸਾਰੀ ਟੀਮ ਦਾ ਧੰਨਵਾਦ। ਸੋ ਅਸੀਂ ਨੌਜਵਾਨ ਪੀੜ੍ਹੀ ਨੂੰ ਨਾਲ ਜੋੜਨ ਲਈ ਹੋਰ ਉਪਰਾਲੇ ਕਰੀਏ। ਸੋ ਅੱਜ ਦੀ ਸਪਾਂਸਰਸ਼ਿਪ ਲਈ ਅਸੀਂ ਵੀਰ ਸੁਰਿੰਦਰ ਸਿੰਘ ਜੀ ਦਾ ਤਹਿ ਦਿਲ ਤੋਂ ਧੰਨਵਾਦ ਕਰਦੇ ਹਾਂ। ਤੁਹਾਨੂੰ ਵੀ ਅਪੀਲ ਤੇ ਬੇਨਤੀ ਕਰਦੇ ਹਾਂ ਕਿ ਤੁਸੀਂ ਪ੍ਰੋਗਰਾਮ ਸੱਚੋ ਸੱਚ ਨੂੰ ਵੱਧ ਤੋਂ ਵੱਧ ਸਪਾਂਸਰ ਕਰੋ। ਸਪਾਂਸਰਸ਼ਿਪ ਲਈ ਤੁਸੀਂ ਸਾਨੂੰ ਕਾਲ ਕਰ ਸਕਦੇ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਸੇਮ ਨੰਬਰ ਤੇ WhatsApp ਕਰ ਸਕਦੇ ਹੋ। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tveri4.tv ਤੇ। ਸੋ ਵੀਅਰਸ ਪਹਿਲੇ ਸੈਗਮੈਂਟ ਦੇ ਵਿੱਚ ਗੱਲਬਾਤ ਕਰਨ ਜਾ ਰਹੇ ਹਾਂ ਭਾਰਤ ਤੇ ਆਸਟ੍ਰੇਲੀਆ ਦੇ ਹਵਾਲੇ ਨਾਲ ਕਿ ਵਿਊਅਰਸ ਇਉਂ ਜਾਪਦਾ ਹੈ ਕਿ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਤੇ ਕੈਨੇਡਾ ਨਾਲ ਡਿਪਲੋਮੈਟਿਕ ਸੰਬੰਧ ਖਰਾਬ ਕਰਨ ਤੋਂ ਬਾਅਦ ਹੁਣ ਭਾਰਤ ਸਰਕਾਰ ਆਸਟ੍ਰੇਲੀਆ ਨਾਲ ਵੀ ਇਹੀ ਕਰਤੂਤ ਦੁਹਰਾਉਣ ਜਾ ਰਹੀ ਹੈ। ਆਸਟ੍ਰੇਲੀਆ ਵਿੱਚ ਭਾਰਤ ਸਰਕਾਰ ਦੇ ਫੋਰਨ ਮਿਨਿਸਟਰ ਅਤੇ ਹੋਮ ਮਿਨਿਸਟਰ ਨੂੰ ਮਿਲ ਕੇ ਖਾਲਿਸਤਾਨ ਦੀ ਪੁੱਜ ਕੇ ਵਿਰੋਧਤਾ ਕਰਦਿਆਂ ਇਸ ਨੂੰ ਦਹਿਸ਼ਤਗਰਦੀ ਨਾਲ ਜੋੜਨ ਦੀ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਗਈ ਹੈ। ਔਰ ਯਾਦ ਰਹੇ ਆਸਟ੍ਰੇਲੀਆ ਦੇ ਸ਼ਹਿਰ ਮੈਲਬਰਨ ਵਿੱਚ ਜਨਵਰੀ ਦੇ ਅਖੀਰਲੇ ਹਫਤੇ ਖਾਲਿਸਤਾਨ ਰੈਫਰੈਂਡਮ ਹੋਣ ਜਾ ਰਿਹਾ ਹੈ। ਸੋ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬਣੇ ਰਹਿਣਾ। ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ? ਦੇਖੋ, ਸਭ ਤੋਂ ਪਹਿਲਾਂ ਤਾਂ ਅੱਜ ਦੇ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਅਸੀਂ ਵੀਰ ਸੁਰਿੰਦਰ ਸਿੰਘ, ਜਿਹੜੇ ਖੁਦ ਨੌਜਵਾਨ ਬੱਚੇ ਬੱਚੀਆਂ ਨੂੰ ਗੁਰਮਤ ਸਿੱਖਿਆ ਨਾਲ ਜੋੜਨ ਦੇ ਲਈ ਗੁਰਦੁਆਰਾ ਸਾਹਿਬ 123 ਜਿਹੜਾ ਆਕਸ ਰੋਡ ਤੇ ਹੈ ਉਹਦੇ 'ਚ ਪਿਛਲੇ ਕਈ ਸਾਲਾਂ ਤੋਂ ਯਤਨਸ਼ੀਲ ਨੇ। ਜੀ ਹਰ ਐਤਵਾਰ ਉਹ ਪ੍ਰੋਪਰ ਗੁਰਮਤ ਕਲਾਸਾਂ ਲਾਉਂਦੇ ਨੇ। ਪੇਸ਼ੇ ਵਜੋਂ IT ਇੰਜੀਨੀਅਰ ਨੇ। ਨਾਈਸ। ਔਰ ਮੀਡੀਆ ਦੇ ਨਾਲ ਉਹਨਾਂ ਦਾ ਖਾਸ ਤੌਰ ਤੇ ਪੰਥਕ ਮੀਡੀਆ ਦੇ ਨਾਤੇ TV84 ਨਾਲ ਉਹ ਪਹਿਲੇ ਦਿਨ ਤੋਂ ਜੁੜੇ ਹੋਏ ਨੇ। ਜੀ ਹੁਣ ਵੀ ਜਦੋਂ ਅਸੀਂ ਵਰਜੀਨੀਆ ਦੇ ਵਿੱਚ TV84 ਲਈ ਫੰਡ ਰੇਜ਼ਿੰਗ ਡਿਨਰ ਕੀਤਾ ਤੇ ਜਿਹੜੀ ਟੀਮ ਆਰਗੇਨਾਈਜ਼ਰਸ ਜੋ ਸੀ ਉਹਨਾਂ ਚੋਂ ਜਿਹੜਾ ਮੁੱਖ ਗਰੁੱਪ ਹੈ ਉਹਦਾ ਹਿੱਸਾ ਸਨ ਭਾਈ ਸੁਰਿੰਦਰ ਸਿੰਘ ਜੀ। ਔਰ ਅਕਸਰ ਬੇਸ਼ੱਕ ਇਹ ਵੀ ਸਾਡਾ ਇੱਕ ਕੰਸਰਨ ਹੁੰਦਾ ਹੈ ਕਿ ਅਸੀਂ ਆਪਣੇ ਪ੍ਰਭਾਵ ਨੂੰ ਕਿਵੇਂ ਵਧਾਈਏ, ਕਿਵੇਂ ਵੱਧ ਤੋਂ ਵੱਧ ਲੋਕਾਂ ਤੱਕ TV84 ਦੀ ਪਹੁੰਚ ਹੋਏ। ਬਿਲਕੁਲ। ਬਹੁਤ ਸਾਰੀਆਂ ਸਾਡੇ ਤੇ ਰੈਸਟ੍ਰਿਕਸ਼ਨਸ ਨਾਫਜ਼ ਕੀਤੀਆਂ ਹੋਈਆਂ ਨੇ। ਪਹਿਲਾਂ ਫੇਸਬੁੱਕ ਤੱਕ ਮਹਿਦੂਦ ਸੀ, ਹੁਣ ਸਾਡਾ YouTube ਵੀ ਬਹੁਤ ਲਿਮਿਟਡ ਲੈਵਲ ਤੱਕ ਹੀ ਅੱਗੇ ਜਾਣ ਦਿੱਤਾ ਜਾਂਦਾ ਹੈ ਕਿਉਂਕਿ ਕੰਟਰੋਲ ਸਾਰਾ ਉਹਨਾਂ ਕੋਲ ਹੀ ਹੁੰਦਾ ਹੈ ਤੇ ਨਾ ਹੀ ਤੁਸੀਂ ਕੋਈ ਕਾਨੂੰਨੀ ਤੌਰ ਤੇ ਪੁੱਛਗਿੱਛ ਕਰ ਸਕਦੇ ਹੋ ਤੇ ਨਾ ਹੀ ਤੁਹਾਡਾ ਕੋਈ ਦਬਾਅ ਬਣ ਸਕਦਾ ਹੈ। ਪਰ ਫਿਰ ਵੀ ਉਹ ਵੀ ਮਹਿਸੂਸ ਕਰਦੇ ਨੇ, ਅਸੀਂ ਵੀ ਮਹਿਸੂਸ ਕਰਦੇ ਹਾਂ ਕਿ ਭਾਈ ਸਾਡਾ ਸਿੱਖ ਨੈਰੇਟਿਵ ਰਹਿਣਾ ਬੇਸ਼ੱਕ ਇੱਕ ਛੋਟਾ ਡੈਡੀਕੇਟਿਡ ਗਰੁੱਪ ਹੀ ਹੈ ਜਿਨ੍ਹਾਂ ਤੱਕ ਸਾਡਾ ਮੈਸੇਜ ਪਹੁੰਚਦਾ ਹੈ। ਬਹੁਤ ਵਾਸਟ ਜਿਹੜਾ ਹੈ ਉਹਨਾਂ ਤੋਂ ਤਾਂ ਸਾਨੂੰ ਰੈਸਟ੍ਰਿਕਟ ਕੀਤਾ ਹੈ, ਪਰ ਆਈਡੀਆਜ਼ ਵੀ ਜਿਹੜੇ ਨੇ ਉਹ ਜਿਵੇਂ ਕੋਵਿਡ ਦੀ ਵਾਇਰਸ ਜਿੰਨੇ ਮਰਜ਼ੀ ਰੁਕਾਵਟਾਂ ਖੜੀਆਂ ਹੋਈਆਂ ਜਾਂ ਕੀਤੀਆਂ ਗਈਆਂ ਉਹਦੇ ਬਾਵਜੂਦ ਸਪਰੈਡ ਹੁੰਦੀ ਹੈ। ਇਵੇਂ ਜਿਹੜੇ ਆਈਡੀਆਜ਼ ਹੁੰਦੇ ਨੇ ਉਹ ਵੀ ਸਿਨਰਜੈਸਿਕ ਇਫੈਕਟ ਹੁੰਦਾ ਉਹਨਾਂ ਦਾ। ਔਰ ਉਹ ਕਿਤੇ ਨਾ ਕਿਤੇ ਜਿਵੇਂ ਮੈਨੂੰ ਸੀ ਕਿ ਵੀ ਪੰਜਾਬ ਦੇ ਵਿੱਚ ਤਾਂ ਹੈ ਹੀ ਹੈ, ਇੰਡੀਆ ਦੇ ਵਿੱਚ ਉਹਨਾਂ ਨੇ ਪਾਬੰਦੀ ਲਾਈ ਹੋਈ, ਪਰ ਸਾਡੇ ਭਰਾ ਭੈਣਾਂ ਰਸਤਾ ਲੱਭ ਲੈਂਦੇ ਨੇ ਤਾਂ ਸਾਨੂੰ ਇਹ ਹੁੰਦਾ ਕਿ ਵੀ ਇਹ ਫਿਰ ਅੱਗੋਂ ਫਰਜ਼ ਬਣਦਾ ਹੈ ਇਸ ਮਾਮਲੇ 'ਚ ਸਾਡੇ ਇੱਧਰਲੇ ਸਿੱਖ ਭੈਣ ਭਰਾ ਹੋਣ ਜਾਂ ਸਾਡੇ ਪਾਕਿਸਤਾਨੀ ਪੰਜਾਬੀ ਵੀਰ ਭੈਣਾਂ ਹੋਣ, ਮੈਂ ਸਮਝਦਾ ਵੀ ਉਹਨਾਂ ਦੇ ਉੱਤੇ ਇਹ ਲਾਜ਼ਮ ਹੁੰਦਾ ਹੈ ਜਾਂ ਫਰਜ਼ ਆਇਤ ਹੁੰਦਾ ਹੈ ਕਿ ਉਹ ਅੱਗੋਂ ਜਿੰਨਿਆਂ ਤੱਕ ਪਹੁੰਚਾ ਸਕਦੇ ਨੇ ਕਿਉਂਕਿ ਅਸੀਂ ਕੋਈ ਬੈਨੀਫਿਟ ਅਦਾਰਾ ਨਹੀਂ ਹੈ। ਬੜੀ ਔਖ ਦੇ ਨਾਲ ਔਰ ਅਸੀਂ ਆਪਣੇ ਵਿਊਅਰਸ ਦੀ ਮਦਦ ਦੇ ਨਾਲ ਹੀ ਜਿਹੜਾ 10 ਸਾਲ ਤੋਂ ਇਸ ਮੁਕਾਮ ਤੇ ਪਹੁੰਚੇ ਹਾਂ ਤੇ ਅੱਗੇ ਵੀ ਤਾਂ ਹੀ ਜਾ ਸਕੇਗਾ ਜੇ ਉਸ ਦੀ ਅੱਗੋਂ ਮਦਦ ਹੁੰਦੀ ਰਹੇਗੀ। ਔਰ ਮਦਦ ਦਾ ਮਤਲਬ ਕੱਲਾ ਅਸੀਂ ਫਾਈਨੈਂਸ਼ੀਅਲ ਹੀ ਨਹੀਂ ਦੇਖਦੇ, ਅਸੀਂ ਇਹ ਸਮਝਦੇ ਹਾਂ ਕਿ ਜਿੰਨਾ ਵੱਧ ਤੋਂ ਵੱਧ ਇਸ ਮੈਸੇਜ ਨੂੰ ਅੱਗੇ ਪਹੁੰਚਾਇਆ ਜਾਏ, ਵੱਧ ਤੋਂ ਵੱਧ ਸ਼ੇਅਰ ਹੋਣ, ਵੱਧ ਤੋਂ ਵੱਧ ਲਾਈਕਸ ਹੋਣ, ਜਿਹਦੇ ਕੋਲ ਅੱਗੋਂ 10-15 ਵੀ ਉਹਨਾਂ ਦੇ ਆਪਣੇ ਪਰਿਵਾਰਾਂ ਦੇ ਜੀ ਨੇ, ਉਹਨਾਂ ਨੂੰ ਉਹ ਕਹਿਣ ਕਿ ਭਾਈ ਤੁਸੀਂ ਕਰੋ, ਲੌਗਇਨ ਕਰੋ, ਦੇਖੋ। ਅਤੇ ਇਸ ਦੇ ਨਾਲ ਹੀ ਸਾਨੂੰ ਵੀ ਇਸ ਗੱਲ ਦੀ ਖੁਸ਼ੀ ਔਰ ਤਸੱਲੀ ਹੋਏਗੀ ਕਿ ਸਾਡੀ TV84 ਦੀ ਟੀਮ ਜਿਹੜੀ ਪੂਰੀ ਹਾਰਡ ਵਰਕ ਕਰਕੇ ਪੂਰੇ ਰੈਸਟ੍ਰੇਂਟਸ ਜਿਹੜੀਆਂ ਨੇ ਰੁਕਾਵਟਾਂ ਦੇ ਬਾਵਜੂਦ, ਰੈਸਟ੍ਰੇਂਟਸ ਦੇ ਬਾਵਜੂਦ ਅਸੀਂ ਸਰਵਾਈਵ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ। ਸਾਨੂੰ ਵੀ ਇਸ ਗੱਲ ਦੀ ਖੁਸ਼ੀ ਹੋਏਗੀ ਕਿ ਐਟਲੀਸਟ ਗੱਲ ਕਿਤੇ ਤਾਂ ਪਹੁੰਚ ਰਹੀ ਹੈ। ਔਰ ਵੀਰ ਸੁਰਿੰਦਰ ਸਿੰਘ ਜੀ ਦਾ ਬਹੁਤ ਬਹੁਤ ਸ਼ੁਕਰੀਆ। ਅਸੀਂ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਪਿਛਲੇ ਹਫਤੇ ਦੇ ਨੈਪੋਲੀਅਨ ਨੂੰ ਕੋਟ ਕਰਦੇ ਹਾਂ ਕਿਹਾ ਸੀ ਕਿ ਵੀ ਬੈਸਟ ਫਾਰਮ ਆਫ ਡਿਫੈਂਸ ਇਜ਼ ਅਟੈਕ ਐਂਡ ਅਟੈਕ ਐਂਡ ਅਟੈਕ। ਹਾਂ, ਇੱਕ ਦੋ ਨੇ ਕਰੈਕਟ ਇਹ ਕਿਹਾ ਕਿ ਡਿਫੈਂਸ ਦਾ ਬੈਸਟ ਫਾਰਮ ਜਿਹੜਾ ਆਫੈਂਸ ਹੈ, ਤੇ ਮੈਂ ਕਿਹਾ ਵੀ ਆਫੈਂਸ ਦਾ ਕਈ ਵਾਰੀ ਟਰਮ ਡਿਫਰੈਂਟਲੀ ਇਸਤੇਮਾਲ ਹੁੰਦੀ ਹੈ, ਇਸ ਲਈ ਉਹਨੂੰ ਮੈਂ
ਅਟੈਕ ਫਾਰਮ ਦੇ ਵਿੱਚ ਹੀ ਰੱਖਿਆ। ਜੀ ਨਾਰਵਿਚ ਸ਼ਹਿਰ ਦੇ ਵਿੱਚ ਜਿਹੜੀ ਕਰਤੂਤ ਭਾਰਤੀ ਐਮਬੈਸੀਆਂ, ਹਾਈ ਕਮਿਸ਼ਨਸ, ਕੌਂਸੂਲੇਟਸ, ਇਹਨਾਂ ਨੂੰ ਇੱਕ ਇਹ ਜਦੋਂ ਇਹਨਾਂ ਦਾ ਕੋਈ ਵੀ ਏਜੰਡਾ ਹੁੰਦਾ ਹੈ ਜਿਸ ਨੂੰ ਕੀਤਾ ਜਾਂਦਾ, ਕਿਉਂਕਿ ਬਿਊਰੋਕਰੇਸੀ ਹੋਏ ਜਾਂ ਇਹਨਾਂ ਦਾ ਫੋਰਨ ਅਫੇਅਰਸ ਦੀ ਡਿਪਲੋਮੇਸੀ ਜਾਂ ਇਹਨਾਂ ਦੀ ਬਿਊਰੋਕਰੇਸੀ ਹੋਏ, ਹੈ ਇਹ ਸਾਰੇ ਬਾਬੂ ਹੀ ਹੁੰਦੇ ਨੇ। ਬਹੁਤ ਵਾਰ ਕਿਤਿਓਂ ਜਿਹੜਾ ਉਹ ਚਰਨਿੰਗ ਹੁੰਦੀ ਹੈ, ਜਿਹੜੇ ਉਹਨਾਂ ਦੇ ਹਾਇਰ ਗਰੁੱਪ ਕਲੋਜ਼ ਡੋਰ ਕੋਈ ਸਟ੍ਰੈਟਜੀ ਬਣਾਉਂਦੇ ਨੇ, ਉਹ ਥਰੜੇ ਬਾਬੂ ਨੂੰ ਦੇ ਦਿੰਦੇ ਨੇ, ਅੱਗੋਂ ਬਾਬੂ ਨੂੰ ਦੇ ਦਿੰਦੇ ਨੇ, ਤਾਂ ਇਵੇਂ ਚੱਲਦਾ ਰਹਿੰਦਾ। ਕਈ ਵਾਰ ਬਿਨਾਂ ਇਹ ਰਿਅਲਾਈਜ਼ ਕੀਤਿਆਂ ਕਿ ਜਦੋਂ ਤੱਕ ਉਸ ਦਾ ਇਫੈਕਟ ਕੀ ਹੋਏਗਾ ਜਾਂ ਆਫਟਰ ਇਫੈਕਟ ਕੀ ਹੋਏਗਾ, ਫਿਰ ਇਹ ਜਿਹੜੇ ਨੇ ਪੈਨਿਕ 'ਚ ਹੁੰਦੇ ਨੇ ਕਿ ਭਾਈ ਇਹ ਕੀ ਹੋਇਆ ਤੇ ਕਿਵੇਂ ਹੋਇਆ। ਸੋ ਇਹਨਾਂ ਨੇ ਇੱਕ ਜਿਹੜਾ ਨਵਾਂ ਵੈਪਨ ਅਨਲੀਸ਼ ਕੀਤਾ, ਕਿਉਂਕਿ ਇਹਨਾਂ ਨੇ ਇਹ ਦੇਖਿਆ ਕੈਨੇਡਾ ਦੇ ਵਿੱਚ ਖਾਲਿਸਤਾਨ ਰੈਫਰੈਂਡਮ ਦੇ ਚੱਲਦੇ ਆ ਇਹਨਾਂ ਦੀ ਵੱਡੀ ਫਰਸਟ੍ਰੇਸ਼ਨ, ਅਮਰੀਕਾ ਦੇ ਵਿੱਚ ਉਹ ਅੱਡ-ਅੱਡ ਸਟੇਟਾਂ ਦੇ ਵਿੱਚ ਸਿੱਖ ਜੈਨੋਸਾਈਡ ਦੇ ਉੱਤੇ ਰੈਜ਼ੋਲੂਸ਼ਨ ਹੋਣ, ਜਾਂ ਖਾਸ ਤੌਰ 'ਤੇ ਸਟੇਟ ਆਫ ਕਨੈਟੀਕਟ ਦੇ ਵਿੱਚ ਜਿੱਥੇ 29 ਅਪ੍ਰੈਲ ਵਾਲੇ ਦਿਨ ਨੂੰ ਖਾਲਿਸਤਾਨ ਫਰੀडम ਡੇ ਵਜੋਂ ਰੈਕਗਨਾਈਜ਼ ਕੀਤਾ ਜਾਣਾ। ਇਸੇ ਤਰ੍ਹਾਂ ਜਿਹੜਾ ਖਾਲਸਾ ਸਾਜਨਾ ਦਿਵਸ ਵਾਸ਼ਿੰਗਟਨ ਡੀਸੀ ਦੇ ਵਿੱਚ ਪਿਛਲੇ ਕੁਝ ਸਾਲਾਂ ਤੋਂ ਲਗਾਤਾਰਤਾ ਨਾਲ ਖਾਲਿਸਤਾਨ ਨੈਸ਼ਨਲ ਡੇ ਪੈਰੇਡ ਔਰ ਦੂਸਰੀਆਂ ਐਕਟੀਵਿਟੀਜ਼ ਵੀ, ਖਾਸ ਤੌਰ 'ਤੇ ਜਿਵੇਂ ਬਾਹਰਲੇ ਗੁਰਦੁਆਰਿਆਂ ਨੇ ਇਹ ਫੈਸਲਾ ਲਿਆ ਕਿ ਭਾਈ ਅਸੀਂ ਇਹਨਾਂ ਦੇ ਡਿਪਲੋਮੈਟਸ ਨੂੰ, ਇਹਨਾਂ ਦੇ ਕੌਂਸੂਲੇਟਸ ਜਾਂ ਐਂਬੈਸਡਰ ਜਾਂ ਹਾਈ ਕਮਿਸ਼ਨਰ ਜਾਂ ਐਂਬੈਸੀ ਸਟਾਫ, ਇਹਨਾਂ ਨੂੰ ਅਸੀਂ ਕਿਸੇ ਨੂੰ ਵੀ ਜਿਹੜੀ ਹੈ ਗੁਰਦੁਆਰਾ ਸਟੇਜ ਪ੍ਰੋਵਾਈਡ ਨਹੀਂ ਕਰਾਂਗੇ ਐਜ਼ ਏ ਸ਼ਰਧਾਲੂ ਜਾਂ ਐਜ਼ ਏ ਡਿਵੋਟੀ। ਜੇ ਉਹ ਆਉਣਾ ਚਾਹੁੰਦੇ ਨੇ ਤਾਂ ਕਿਸੇ 'ਤੇ ਕੋਈ ਰੁਕਾਵਟ ਨਹੀਂ, ਉਹ ਕਿਸੇ ਵੇਲੇ ਵੀ ਹਨੇਰੇ ਸਵੇਰੇ ਕੋ ਆ ਕੇ ਮੱਥਾ ਟੇਕ ਕੇ ਜਾ ਸਕਦਾ ਹੈ। ਔਰ ਉਸ ਦਾ ਇਫੈਕਟ ਇਹ ਹੋਇਆ ਕਿ ਵੀ ਜ਼ਾਹਰ ਹੈ ਵੀ ਜਿਹੜੀਆਂ ਸਿੱਖ ਮੇਨ ਇਵੈਂਟਸ ਨੇ ਉਹਨਾਂ ਦੇ ਉੱਤੇ ਤਾਂ ਪਹਿਲਾਂ ਹੀ ਇਹਨਾਂ ਨੂੰ ਨਹੀਂ ਸੀ ਕੋਈ ਵੜਨ ਦਿੰਦਾ, ਲੇਕਿਨ ਇਹ ਜਿਹੜੀ ਇੱਕ ਘੁਸਪੈਠ ਕਰ ਰਹੇ ਸੀ ਗੁਰਦੁਆਰਿਆਂ 'ਚ, ਔਰ ਇਸ ਮੁੱਦੇ ਦੇ ਉੱਤੇ ਕੈਨੇਡਾ ਦੇ ਗੁਰਦੁਆਰਿਆਂ ਨੇ ਸਟੈਂਡ ਲਿਆ, ਫਿਰ ਈਸਟ ਕੋਸਟ ਸਿੱਖ ਗੁਰਦੁਆਰਾ ਜਿਹੜੀ ਹੈ ਕੋਆਰਡੀਨੇਸ਼ਨ ਕਮੇਟੀ, ਫਿਰ ਵਰਲਡ ਸਿੱਖ ਪਾਰਲੀਮੈਂਟ, ਔਰ ਉਹਦਾ ਇਫੈਕਟ ਗਲੋਬਲੀ ਇਹ ਹੋਇਆ ਵੀ ਇੱਕਦਮ ਇਹ ਸਨੱਬ ਹੋਏ। ਔਰ ਇਸ ਦਾ ਇਫੈਕਟ ਈਵਨ ਅਸੀਂ ਆਸਟ੍ਰੇਲੀਆ ਦੇ ਵਿੱਚ ਵੀ ਦੇਖਿਆ, ਜਿੱਥੇ ਬੜੀ ਤੇਜ਼ੀ ਨਾਲ ਜਿਹੜੀ ਸਿੱਖ ਕਮਿਊਨਿਟੀ ਗਰੋ ਹੋਈ ਹੈ ਪਿਛਲੇ 2-3 ਸਾਲਾਂ 'ਚ। ਪੰਜਾਬੀ ਵੀ ਅਮੰਗਸ ਪਹਿਲੇ ਜਿਹੜੀਆਂ ਸਪੋਕਨ ਲੈਂਗੁਏਜਸ ਨੇ ਲੋਕਾਂ ਦੀਆਂ, ਉਹਨਾਂ 'ਚ ਪਹੁੰਚ ਗਈ ਹੈ, ਪਰ ਸਿੱਖ ਪਾਪੂਲੇਸ਼ਨ ਵੀ 200 ਤੋਂ 300% ਤੱਕ ਇਨਕਰੀਜ਼ ਹੋਈ ਹੈ। ਔਰ ਫਾਰਮਰ ਮੂਵਮੈਂਟ ਦੇ ਚੱਲਦੇ ਆ ਡਾਇਸਪੋਰਾ ਸਿੱਖ ਕਮਿਊਨਿਟੀ ਨੇ ਜਿਸ ਅੰਦਾਜ਼ ਦੇ ਵਿੱਚ ਜਿਹੜਾ ਪਿੱਛੇ ਹੀ ਨਹੀਂ ਵੀ ਪਿੱਛੇ ਫਾਈਨੈਂਸ਼ੀਅਲ ਮਦਦ ਜਾਂ ਕੋਈ ਸੋਸ਼ਲ ਮੀਡੀਆ ਪੋਸਟ ਹੀ ਪਾਈਆਂ, ਜਿਸ ਲੈਵਲ ਦੇ ਉੱਤੇ ਵੱਡੇ ਵੱਡੇ ਪ੍ਰੋਟੈਸਟ ਵਾਸ਼ਿੰਗਟਨ ਤੋਂ ਲੈ ਕੇ ਔਰ ਆਸਟ੍ਰੇਲੀਆ ਤੱਕ ਆਰਗੇਨਾਈਜ਼ ਹੋਏ, ਪੋਲੀਟੀਕਲ ਸਪੋਰਟ ਨਿਕਲੀ, ਉਸ ਨੇ ਇਹਨਾਂ ਨੂੰ ਇੰਨਾ ਕਰੈਟਲ ਕੀਤਾ ਕਿ ਇਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਕਿਸ ਕਿਸਮ ਦੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕੀਤੀ ਔਰ ਹਮਲੇ ਕਰਨ ਦੀ, ਔਰ ਜਿਵੇਂ ਮੇਨ ਗੁਰਦੁਆਰਾ ਸਾਹਿਬ ਵੱਲ ਜਾ ਕੇ ਅਟੈਕ ਕਰਨ ਤੱਕ ਦੀ ਇਹਨਾਂ ਦੀ ਲਾਈਨ। ਪਰ ਸਿੱਖਾਂ ਦਾ ਜਿਹੜਾ ਖਾਸ ਤੌਰ 'ਤੇ ਸਿੱਖ ਨੌਜਵਾਨੀ ਦਾ ਜ਼ਬਤ ਵੀ ਸੀ, ਰੈਸਟ੍ਰੇਨ, ਸ਼ੋ ਆਫ ਸਟਰੈਂਥ ਤਾਂ ਹੈ ਹੀ ਸੀ, ਔਰ ਮੁਸਤੈਦੀ ਸੀ, ਅਲਰਟਨੈਸ ਆਸਟ੍ਰੇਲੀਅਨ ਲਾ ਐਨਫੋਰਸਮੈਂਟ ਏਜੰਸੀਜ਼ ਦੀ, ਔਰ ਸਾਡੇ ਉੱਥੇ ਜਿਹੜੇ ਐਕਟਿਵ ਗਰੁੱਪ ਨੇ ਜਿਹੜੇ ਕਿ ਲੋਕਲ ਪੁਲਿਸ ਨੂੰ ਵੀ ਇਨਫੋਰਮ ਰੱਖਦੇ ਨੇ, ਆਸਟ੍ਰੇਲੀਅਨ ਇੰਟੈਲੀਜੈਂਸ ਦੇ ਨਾਲ ਵੀ ਉਹ ਉਹਨਾਂ ਨੂੰ ਵੀ ਬਰੀਫ ਕਰਦੇ ਨੇ ਕਿ ਭਾਈ ਇਹ ਕੀ ਕਰ ਸਕਦੇ ਨੇ। ਇਸ ਦਾ ਹੀ ਨਤੀਜਾ ਸੀ ਕਿ ਵੀ ਉਹ ਫੜੇ ਗਏ ਬੰਦੇ 2, ਔਰ ਇੱਕ ਦਾ ਡਿਪੋਰਟੇਸ਼ਨ ਹੋਈ, ਦੂਸਰਾ ਵੀ ਇਹਦਾ ਪ੍ਰੋਸੈਸ ਹੈ। ਔਰ ਇਹ ਸਾਰਾ ਇਹਨਾਂ ਦਾ, ਔਰ ਜਿਸ ਅੰਦਾਜ਼ ਦੇ ਵਿੱਚ ਫਿਰ ਕੋਈ ਹਿੰਦੂ ਫੈਡਰੇਸ਼ਨ ਤੇ ਕੋਈ RSS ਦੀਆਂ ਬ੍ਰਾਂਚੇਸ ਔਰ ਕੋਈ ਦੂਸਰੀਆਂ ਉਹਨਾਂ ਦੇ ਹੱਕ 'ਚ ਆ ਕੇ ਖਲੋਤੀਆਂ, ਉਸ ਤੋਂ ਇਹ ਬਿਲਕੁਲ ਜ਼ਾਹਰ ਹੋਇਆ ਕਿ ਭਾਈ ਇਹ ਇਹਨਾਂ ਦਾ, ਕਿਉਂਕਿ ਇਸ ਵੇਲੇ ਇਸ ਗੱਲ ਨੂੰ ਸਮਝਣਾ ਹੋਏਗਾ ਕਿ ਜਦੋਂ ਅਸੀਂ ਐਮਬੈਸੀ ਜਾਂ ਹਾਈ ਕਮਿਸ਼ਨ ਜਾਂ ਕੌਂਸੂਲੇਟ ਕਹਿੰਦੇ ਹਾਂ, ਇੱਕ ਜ਼ਮਾਨਾ ਸੀ ਕਿ ਜਦੋਂ ਈਵਨ ਕਾਂਗਰਸ ਦੀ ਹਕੂਮਤ ਰਹੀ, ਜਿਹੜੀ ਫੋਰਨ ਪਾਲਿਸੀ ਹੈ ਔਰ ਉਹਨਾਂ ਦਾ ਉਹ ਇੱਕ ਇੰਡੀਪੈਂਡੈਂਟ ਪਾਰਟ ਸੀ। ਇਹ ਨਹੀਂ ਹੈ ਵੀ ਕਾਂਗਰਸ ਪਾਰਟੀ ਨੇ ਵੀ ਆਪਣੀਆਂ ਬ੍ਰਾਂਚਿਸ ਓਵਰਸੀਜ਼ ਕਾਂਗਰਸ ਬਣਾਈਆਂ ਹੋਈਆਂ ਸੀ, UK ਦੇ ਵਿੱਚ ਵੀ ਓਵਰਸੀਜ਼ ਕਾਂਗਰਸ ਸੀ, ਅਮਰੀਕਾ ਦੇ ਵਿੱਚ ਵੀ ਸੀ, ਤਾਂ ਠੀਕ ਹੈ 26 ਜਨਵਰੀ 15 ਅਗਸਤ ਉਹਦੇ 'ਚੋਂ ਕੋਆਰਡੀਨੇਟ ਕਰਕੇ ਜਾਂ ਦੂਸਰਾ ਮਨਾਉਂਦੇ ਸੀ। ਪਰ ਇਹ ਨਹੀਂ ਸੀ ਕਿ ਐਮਬੈਸੀ ਜਾਂ ਹਾਈ ਕਮਿਸ਼ਨ ਜਾਂ ਕੌਂਸੂਲੇਟਸ ਦੀਆਂ
ਡੇ ਟੂ ਡੇ ਐਕਟੀਵਿਟੀ ਦੇ ਵਿੱਚ ਤੁਸੀਂ ਜੋ ਇੰਡੀਆ ਦੀ ਕਾਂਗਰਸ ਪਾਰਟੀ ਹੈ ਉਹਦਾ ਏਜੰਡਾ ਇੰਪਲੀਮੈਂਟ ਹੁੰਦਾ ਦੇਖੋ। ਲੇਕਿਨ ਜਦੋਂ ਦਾ ਨਰਿੰਦਰ ਮੋਦੀ 2014 ਤੋਂ ਬਾਅਦ ਪਾਵਰ ਦੇ ਵਿੱਚ ਆਇਆ ਔਰ 2019 ਤੋਂ ਬਾਅਦ ਦੂਸਰੀ ਵਾਰ ਆਇਆ, ਹੁਣ ਜੇ ਤੁਸੀਂ ਜਿੰਨੀਆਂ ਦੁਨੀਆ ਦੇ ਵਿੱਚ ਇਹਨਾਂ ਦੀਆਂ ਐਮਬੈਸੀਜ਼, ਕੌਂਸੂਲੇਟ, ਹਾਈ ਕਮਿਸ਼ਨ ਨੇ, ਉਹਨਾਂ ਨੂੰ ਨਾਗਪੁਰ ਦੀਆਂ ਬ੍ਰਾਂਚਿਸ ਕਹਿ ਲਓ ਤੇ ਇਹਦੇ 'ਚ ਕੋਈ ਅਤਕਥਨੀ ਨਹੀਂ ਹੋਏਗੀ, ਕਿਉਂਕਿ ਹੁਣ ਉਹ ਬਿਲਕੁਲ ਹੀ ਇਹੀ ਨਹੀਂ ਵੀ ਘਿਓ ਖਿਚੜੀ ਨੇ, ਰਾਦਰ ਆਰਐਸਐਸ ਦੀ ਐਕਟੀਵਿਟੀ ਦੇ ਕੇਂਦਰ ਹੀ ਇਹਨਾਂ ਦੇ ਹਾਈ ਕਮਿਸ਼ਨ ਔਰ ਕੌਂਸੂਲੇਟ ਨੇ। ਔਰ ਜਿਸ ਅੰਦਾਜ਼ ਦੇ ਵਿੱਚ ਯੂਨੀਵਰਸਿਟੀਜ਼ ਦੇ ਵਿੱਚ ਆਪਣੀਆਂ ਚੇਅਰਸ ਬਣਾਉਣ ਦੇ ਨਾਂ ਥੱਲੇ ਹਿੰਦੂ ਫੈਡਰੇਸ਼ਨ ਦੀਆਂ ਬ੍ਰਾਂਚਿਸ, ਔਰ ਜਿਵੇਂ ਫੰਡ ਰੇਜ਼ਿੰਗ ਇੱਥੇ ਟਰੰਪ ਤੋਂ ਲੈ ਕੇ ਔਰ ਆਸਟ੍ਰੇਲੀਆ ਦੇ ਵਿੱਚ ਜਿਸ ਕਿਸਮ ਦਾ ਉਹਨਾਂ ਦਾ ਇੰਪੈਕਟ, ਔਰ ਦੂਸਰਾ ਪਾਰਟ ਅਸੀਂ ਇਹ ਦੇਖਦੇ ਹਾਂ ਕਿ ਵੀ ਇਸ ਪੀਰੀਅਡ ਦੇ ਵਿੱਚ ਉਹਨਾਂ ਨੂੰ ਨਜ਼ਰ ਆਉਂਦਾ ਵੀ ਡਾਇਸਪੋਰਾ ਸਿੱਖਾਂ ਦਾ ਵੱਡਾ ਚੈਲੰਜ ਹੈ। ਉਹਨਾਂ ਨੇ ਹਰ ਥਾਂ ਜਿਹੜੇ ਨੇ ਸਿੱਖ ਚਿਹਰੇ ਲੈ ਆਉਂਦੇ ਨੇ ਕੌਂਸਲ ਜਨਰਲ ਦੇ ਤੌਰ ਤੇ। ਆਸਟ੍ਰੇਲੀਆ ਦੇ ਵਿੱਚ ਮੇਨਲੀ 2 ਕੌਂਸੂਲੇਟ ਲਿਆਂਦੇ ਜਿਹਨਾਂ ਦਾ ਭਾਵੇਂ ਉਹ ਸਿੱਖੀ ਸਰੂਪ ਨਾ ਵੀ ਹੋਏ, ਲੇਕਿਨ ਉਹ ਜਦੋਂ ਸਿੱਖਾਂ 'ਚ ਘੁਸਪੈਠ ਉਹ ਸਮਝਦੇ ਨੇ ਸਿੱਖਾਂ ਨੂੰ ਕਿਤੇ ਨਾ ਕਿਤੇ ਕਨੈਕਸ਼ਨ ਵੀ ਬਣਾਉਂਦੇ ਨੇ ਕਿਸੇ ਦੇ ਕੋਲ ਆ ਕੇ ਰਹਿਣ ਦੇ ਨਾਂ ਥੱਲੇ। ਪਰ ਇਹ ਸਾਰੇ ਹੀ ਆਪਰੇਸ਼ਨ ਜਿਹੜੇ ਨੇ ਉਹਨਾਂ ਦੀਆਂ ਏਜੰਸੀਆਂ ਦੇ ਨੇ। ਔਰ ਇਸੇ ਤਰ੍ਹਾਂ ਮੈਂ ਦੇਖ ਰਿਹਾ ਸੀ 2-3 ਦਿਨ ਪਹਿਲੇ ਕਿ ਇੱਥੇ ਸਰ ਤਰਨਜੀਤ ਸਿੰਘ ਸੰਧੂ ਜਿਹੜੇ ਅਨਫੋਰਚੂਨੇਟਲੀ ਜਦੋਂ ਮੈਂ ਜ਼ਿਕਰ ਕਰਦਾ ਵੀ ਇੱਕ ਪਾਸੇ ਸਾਡੇ ਕੋਲ ਸਰਦਾਰ ਤੇਜਾ ਸਿੰਘ ਸਮੁੰਦਰੀ ਜਿਹੜੇ ਜੇ ਅਕਾਲੀ ਲਹਿਰ ਦੇ 5 ਵੱਡੇ ਲੀਡਰ ਗੁਰਦੁਆਰਾ ਰਿਫਾਰਮ ਮੂਵਮੈਂਟ ਦੇ ਕਹਿਣੇ ਹੋਣ ਤੇ ਉਹਨਾਂ ਦੇ ਵਿੱਚ ਸਰ ਤੇਜਾ ਸਿੰਘ ਸਮੁੰਦਰੀ ਤਹਿਸੀਲ ਸੀ ਜਾਂ ਹੁਣ ਵੀ ਹੈ ਜ਼ਿਲ੍ਹਾ ਲਾਇਲਪੁਰ ਦੀ, ਔਰ ਉਸ ਨਾਲ ਉਹਨਾਂ ਦਾ ਸੰਬੰਧ ਸੀ ਔਰ ਉਹਨਾਂ ਨੇ ਕਿੰਨੀ ਕੁਰਬਾਨੀ ਕੀਤੀ, ਕਿਸ ਲੈਵਲ ਦੇ ਉਹ ਲੀਡਰ ਸੀ। ਅਖੀਰ 'ਚ ਉਹਨਾਂ ਨੇ ਈਵਨ ਉਹਨਾਂ ਦੀ ਮੌਤ ਵੀ ਜੇਲ੍ਹ ਦੇ ਵਿੱਚ ਹੋਈ ਕਿਉਂਕਿ ਜਿਹੜਾ ਸਰਕਾਰ ਨੇ ਗੁਰਦੁਆਰਾ ਐਕਟ ਬਣਾਇਆ ਸੀ ਉਹਨੂੰ ਮੰਨਣ ਤੋਂ ਇਨਕਾਰੀ ਸਨ, ਕਿਉਂਕਿ ਉਹਨਾਂ ਨੇ ਕਿਹਾ ਵੀ ਅਸੀਂ ਐਜੀਟੇਸ਼ਨ ਤਾਂ ਕਰ ਰਹੇ ਹਾਂ ਕਿ ਮਹੰਤਾਂ ਤੋਂ ਗੁਰਦੁਆਰੇ ਆਜ਼ਾਦ ਕਰਵਾਉਣੇ ਨੇ ਔਰ ਮਹੰਤਾਂ ਦੀ ਇਨਡਾਇਰੈਕਟ ਮਦਦ ਬ੍ਰਿਟਿਸ਼ ਸਰਕਾਰ ਕਰ ਰਹੀ ਹੈ। ਪਰ ਹੁਣ ਅਸੀਂ ਉਹ ਗੁਰਦੁਆਰਾ ਐਕਟ ਮੰਨਣ ਜਾ ਰਹੇ ਹਾਂ ਜਿਸ ਦੇ ਵਿੱਚ ਚੋਣਾਂ ਕਦੋਂ ਹੋਣੀਆਂ ਨੇ ਇਹਦਾ ਫੈਸਲਾ ਸਰਕਾਰ ਕਰੇਗੀ, ਵੀ ਅਸੀਂ ਤਾਂ ਸਿੱਧੇ ਤੌਰ ਤੇ ਗੁਰਦੁਆਰੇ ਜਿਹੜੇ ਹੈ ਉਹ ਇਹਨਾਂ ਦੇ ਹਵਾਲੇ ਕਰ ਰਹੇ ਹਾਂ। ਹੁਣ ਉਹਨਾਂ ਹੀ ਸਰ ਜਿਹੜਾ ਤੇਜਾ ਸਿੰਘ ਸਮੁੰਦਰੀ ਜਿਨ੍ਹਾਂ ਦੇ ਨਾਂ ਤੇ ਅੰਮ੍ਰਿਤਸਰ 'ਚ ਸ਼੍ਰੋਮਣੀ ਕਮੇਟੀ ਦੇ ਦਫ਼ਤਰ ਦਾ ਨਾਂ ਉਹਨਾਂ ਦੇ ਨਾਂ ਤੇ ਹੈ, ਤੇਜਾ ਸਿੰਘ ਸਮੁੰਦਰੀ ਹਾਲ ਜਦੋਂ ਇਹ ਕਿਹਾ ਜਾਂਦਾ ਹੈ, ਉਹਨਾਂ ਦੇ ਲੜਕੇ ਬਿਸ਼ਨ ਸਿੰਘ ਸਮੁੰਦਰੀ, ਇਹ ਵੀ ਇੱਕ ਵੱਡੀ ਪ੍ਰਾਪਤੀ ਸੀ 1969 ਦੇ ਵਿੱਚ ਜਦੋਂ ਅਕਾਲੀਆਂ ਦੀ ਸਰਕਾਰ ਬਣੀ ਔਰ ਉਦੋਂ ਗੁਰੂ ਨਾਨਕ ਸਾਹਿਬ ਦੇ ਪ੍ਰਕਾਸ਼ ਦਾ 500 ਸਾਲਾ ਪ੍ਰਕਾਸ਼ ਦਿਵਸ ਦੁਨੀਆ ਭਰ 'ਚ ਮਨਾਇਆ ਗਿਆ ਕਿਉਂਕਿ 1469 'ਚ ਗੁਰੂ ਸਾਹਿਬ ਪ੍ਰਕਾਸ਼ਮਾਨ ਹੋਏ ਔਰ 1969 ਦੇ ਵਿੱਚ ਜਿਹੜਾ ਹੈ ਉਹ ਗੁਰੂ ਨਾਨਕ ਸਾਹਿਬ ਦਾ 500 ਸਾਲਾ ਸੀ। ਸੋ ਅਕਾਲੀ ਮਿਨਿਸਟਰੀ ਜਿਨ੍ਹਾਂ ਦੇ ਵਿੱਚ ਜਨਸੰਘ ਔਰ ਦੂਸਰੀਆਂ ਧਿਰਾਂ ਵੀ ਕਮਿਊਨਿਸਟ ਔਰ ਕੋਲੀਸ਼ਨ ਗਵਰਨਮੈਂਟ ਸੀ ਸ਼ਾਮਲ ਸੀ, ਜਦੋਂ ਅਕਾਲੀਆਂ ਨੇ ਫੈਸਲਾ ਕੀਤਾ ਕਿ ਗੁਰੂ ਨਾਨਕ ਸਾਹਿਬ ਦੀ 500 ਸਾਲਾ ਪ੍ਰਕਾਸ਼ ਦਿਵਸ ਦੀ ਯਾਦ ਦੇ ਵਿੱਚ ਅੰਮ੍ਰਿਤਸਰ 'ਚ ਗੁਰੂ ਨਾਨਕ ਯੂਨੀਵਰਸਿਟੀ ਬਣਾਈ ਜਾਏਗੀ, ਤੇ ਜਨਸੰਘ ਜਿਹੜਾ ਵਿੱਚ ਸੀ ਉਹਨੇ ਬਾਹਰ ਆ ਗਏ, ਨਹੀਂ ਜੀ ਜੇ ਗੁਰੂ ਨਾਨਕ ਯੂਨੀਵਰਸਿਟੀ ਬਣਾਉਣੀ ਹੈ ਤੇ ਫਿਰ ਜਲੰਧਰ ਦੇ ਵਿੱਚ ਦਿਆਨੰਦ ਯੂਨੀਵਰਸਿਟੀ ਵੀ ਬਣਾਈ ਜਾਏ। ਹੁਣ ਯੂਨੀਵਰਸਿਟੀ ਤਾਂ ਬਣੀ ਔਰ ਉਸ ਯੂਨੀਵਰਸਿਟੀ ਦੇ ਪਹਿਲੇ ਵਾਈਸ ਚਾਂਸਲਰ ਸਰਦਾਰ ਤੇਜਾ ਸਿੰਘ ਸਮੁੰਦਰੀ ਦਾ ਲੜਕਾ ਬਿਸ਼ਨ ਸਿੰਘ ਸਮੁੰਦਰੀ ਲੱਗੇ, ਜਿਹੜੇ ਬਹੁਤ ਹੈਂਡਸਮ ਲੰਮੇ ਔਰ ਅੰਮ੍ਰਿਤ ਵੇਲੇ ਉਹ ਜਿਹੜੇ ਨੇ ਆਪਣੇ ਘਰੋਂ ਤੁਰ ਕੇ ਦਰਬਾਰ ਸਾਹਿਬ ਜਿਹੜੇ ਵੀ ਲੋਕ ਸਵੇਰੇ 3:30-4 ਵਜੇ ਆਸਾ ਦੀ ਵਾਰ ਦੇ ਵੇਲੇ ਜਾਂ ਦੂਸਰੇ ਉੱਥੇ ਪਹੁੰਚਦੇ ਨੇ ਉਹਨਾਂ ਨੂੰ ਦੇਖ ਸਕਦੇ ਸੀ ਔਰ ਉਹਨਾਂ ਨੇ ਬਹੁਤ ਡਿਸਪਲਿਨ ਔਰ ਬਹੁਤ ਸਿੱਖੀ ਨੂੰ ਪਰਨਾਏ ਹੋਏ। ਹੁਣ ਉਹਨਾਂ ਦਾ ਬੇਟਾ ਤਰਨਜੀਤ ਸਿੰਘ ਸੰਧੂ ਇੰਡੀਆ ਦਾ ਐਂਬੈਸਡਰ ਹੈ ਵਾਸ਼ਿੰਗਟਨ ਡੀਸੀ ਦੇ ਵਿੱਚ। ਨਿੱਜੀ ਤੌਰ ਤੇ ਸਾਡਾ ਕਿਸੇ ਨਾਲ ਕੋਈ ਇਖਤਲਾਫਾਤ ਨਹੀਂ ਹੈ ਕਿਉਂਕਿ ਅਸੀਂ ਸਮਝਦੇ ਹਾਂ ਕਿ ਭਾਈ ਅਸੀਂ ਕਿਉਂਕਿ ਕੌਮੀ ਫਰੰਟ ਤੋਂ ਗੱਲ ਕਰਦੇ ਹਾਂ, ਉਹ ਨੁਮਾਇੰਦਗੀ ਇੰਡੀਅਨ ਸਟੇਟ ਦੀ ਕਰਦੇ ਨੇ, ਇਸ ਲਈ ਜਿਹੜੀ ਅਸੀਂ ਗੱਲ ਕਹਿ ਰਹੇ ਹਾਂ ਇੰਡੀਅਨ ਸਟੇਟ ਨੂੰ ਕਹਿ ਰਹੇ ਹਾਂ। ਹੁਣ ਜਿਹੜੀ ਫੋਰਨ ਅਮਰੀਕਾ ਦੇ ਵਿੱਚ ਐਂਬੈਸਡਰ ਹੋਣਾ ਇਹ ਇੱਕ ਪ੍ਰਾਈਜ਼ਡ ਪੋਜੀਸ਼ਨ ਹੈ, ਜਿਹੜਾ ਵੀ ਇੰਡੀਅਨ ਫੋਰਨ ਸਰਵਿਸ 'ਚ ਹੁੰਦਾ ਹੈ ਉਹ ਰਿਟਾਇਰਮੈਂਟ ਦੇ ਨੇੜੇ ਤੇੜੇ ਹੋਏ ਤਾਂ ਬਹੁਤ ਉੱਥੇ ਉਹਦਾ ਜ਼ਬਰਦਸਤ ਰਿਕਾਰਡ ਹੋਏ, ਅਦਰਵਾਈਜ਼ ਤਾਂ ਬਹੁਤ ਸਾਰੇ ਕੌਂਸਲ ਜਨਰਲ ਬਣ ਕੇ ਰਿਟਾਇਰ ਹੋ ਜਾਂਦੇ ਨੇ IFS ਦੇ, ਜਾਂ ਅਫਰੀਕਾ ਕੰਟੀਨੈਂਟ ਜਾਂ ਦੂਸਰੇ ਨਿੱਕੇ ਮੋਟੇ ਮੁਲਕਾਂ 'ਚ ਉਹਨਾਂ ਨੂੰ ਲਾਇਆ ਹੁੰਦਾ। ਫਿਰ ਜਿਹੜਾ ਥੋੜ੍ਹਾ ਅਪ ਸਟੈਂਡਰਡ ਹੁੰਦਾ ਉਹਨਾਂ ਨੂੰ UK ਦੀ ਜਾਂ ਫਰਾਂਸ ਜਾਂ ਯੂਰਪੀਅਨ ਕੰਟਰੀਜ਼ 'ਚ ਮਿਲ ਜਾਂਦਾ, ਜਿਹੜਾ ਟੌਪ ਆਫ ਦਾ ਲਾਈਨ ਹੁੰਦਾ ਉਹਨੂੰ ਉਹ ਜਿਹੜੀ ਹੈ ਅਮਰੀਕਾ ਦੀ ਐਂਬੈਸਡਰਸ਼ਿਪ ਮਿਲਦੀ ਹੈ। ਹੁਣ ਤਰਨਜੀਤ ਸਿੰਘ ਸੰਧੂ ਹੋਰਾਂ ਦੀ ਟਰਮ ਮੁੱਕ ਗਈ ਸੀ, ਉਹਨਾਂ ਨੂੰ
1 ਸਾਲ ਹੋਰ ਐਕਸਟੈਂਸ਼ਨ ਦਿੱਤੀ ਗਈ। ਹੁਣ ਅਦਰਵਾਈਜ਼ ਜਿਹੜੀ ਹਕੂਮਤ ਉੱਥੇ ਸਿੱਖਾਂ ਨੂੰ ਦੇਖ ਕੇ ਰਾਜੀ ਨਹੀਂ ਹੈ, ਜਿਸ ਕਿਸਮ ਦੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੀਆਂ ਘਟਨਾਵਾਂ ਪੰਜਾਬ 'ਚ ਹੁਣ ਵੀ ਗੁਰਾਇਆਂ ਦੇ ਨੇੜੇ ਮਕਸੂਦਪੁਰ ਪਿੰਡ ਦੇ ਵਿੱਚ ਕੱਲ੍ਹ ਹੋਈ, ਅਸੀਂ ਡਿਸਕਸ ਕਰਾਂਗੇ, ਜਿਨ੍ਹਾਂ ਨੇ ਪੂਰੇ ਤੌਰ ਦੇ ਉੱਤੇ ਐਂਟਾਈ ਸਿੱਖ ਲਾਈਨ ਦੇ ਥੱਲੇ ਜਿਹੜਾ ਉਹ ਈਵਨ ਜਿਹੜੇ ਯੂਨੀਵਰਸਿਟੀ ਪਬਲਿਕ ਸਰਵਿਸ ਕਮਿਸ਼ਨ ਔਰ ਦੂਜੇ ਸੈਂਟਰਲ ਐਗਜ਼ਾਮਾਂ 'ਚ ਬਹਿੰਦੇ ਨੇ ਬੱਚੇ, ਜਾ ਕੇ ਉਹਨਾਂ ਦੇ ਕੜੇ ਲਵਾਏ ਹੁੰਦੇ ਨੇ। ਏਡਾ ਉਹਨਾਂ ਨੂੰ ਕੀ ਹੇਜ ਚੜਿਆ ਹੋਇਆ ਕਿ ਭਾਈ ਉਹ ਅਮਰੀਕਾ ਹੋਏ, ਕੈਨੇਡਾ ਹੋਏ, ਆਸਟ੍ਰੇਲੀਆ ਹੋਏ, ਸਿੱਖ ਬੈਕਗਰਾਊਂਡ ਵਾਲੇ ਜਾਂ ਸਿੱਖ ਨਾਵਾਂ ਵਾਲੇ ਜਾਂ ਸਿੱਖ ਸ਼ਕਲੋ ਸੂਰਤ ਵਾਲਿਆਂ ਨੂੰ ਲਾ ਰਹੇ ਨੇ, ਕਿਉਂਕਿ ਇਹ ਉਹੀ ਲਾਈਨ ਹੈ ਕਿ ਭਾਈ ਜਿਹਦੇ ਥੱਲੇ ਉਹਨਾਂ ਨੂੰ ਇਹਨਾਂ ਰਾਹੀਂ ਕਮਿਊਨਿਟੀ ਦੇ ਵਿੱਚ ਘੁਸਪੈਠ ਕਰਨੀ ਵੀ ਆਸਾਨ ਹੈ। ਬਿਲਕੁਲ, ਜੇ ਹਕੂਮਤਾਂ ਦੇ ਨਾਲ ਤੁਸੀਂ ਮਿਲਣ ਜਾਂਦੇ ਹੋ ਸਟੇਟ ਡਿਪਾਰਟਮੈਂਟ ਨੂੰ ਜਾਂ ਦੂਸਰਿਆਂ ਨੂੰ, ਤਾਂ ਤੁਹਾਡੇ 1 ਜਾਂ 2 ਡੈਲੀਗੇਸ਼ਨ ਮਿਲਦੇ ਹੋਣਗੇ ਸਾਲ ਦੇ ਵਿੱਚ ਕਿ ਜੀ ਦੇਖੋ ਇਹ ਹੋ ਰਿਹਾ, ਜਾਂ US ਸਰਫ ਨੂੰ ਉਹ ਤਾਂ ਐਂਬੈਸਡਰ ਦੇ ਨਾਤੇ ਰੋਜ਼ ਮਿਲਦੇ ਨੇ। ਔਰ ਇਹੀ ਹਾਲ ਈਵਨ ਅਸੀਂ ਕੈਨੇਡਾ ਔਰ ਆਸਟ੍ਰੇਲੀਆ 'ਚ ਫਿਰ ਉਹਨਾਂ ਨੇ ਆਪਣੇ ਕਮਿਊਨਿਟੀ ਦੇ ਵਿੱਚ ਏਜੰਟ ਰੱਖ ਲੈਂਦੇ ਨੇ, ਉਹਨਾਂ ਰਾਹੀਂ ਉਹ ਮੈਸੇਜ ਕਨਵੇ ਕਰਦੇ ਨੇ ਕਿ ਭਾਈ ਦੱਸੋ ਕਿਹਦਾ ਵੀਜ਼ਾ ਲੈਣਾ, ਕਿਹਨੂੰ ਕੀ ਲੈਣਾ, ਫੇਵਰਸ ਵੀ ਕਰਦੇ ਨੇ। ਇੱਕ ਜ਼ਮਾਨਾ ਸੀ ਸ਼ਰਾਬ ਦੀਆਂ ਬੋਤਲਾਂ ਜਿਹੜੀਆਂ ਡਿਊਟੀ ਫ੍ਰੀ ਮਿਲ ਜਾਣੀਆਂ, ਉਹੀ ਅੱਧੇ ਕੁ ਏਕੜ ਉੱਥੇ ਪਹੁੰਚੇ ਹੁੰਦੇ ਸੀ ਹੋਰ ਵੀ। ਔਰ ਮੈਨੂੰ ਕੋਈ ਇਸ ਗੱਲ ਦੇ ਉੱਤੇ ਕੋਈ ਅੰਦੇਸ਼ਾ ਨਹੀਂ ਹੈ ਕਿ ਮਿਲੀਅਨਸ ਆਫ ਡਾਲਰਸ ਜਿਹੜੇ ਕਿਉਂਕਿ ਇਹਨਾਂ ਦੇ ਜਦੋਂ ਤੁਸੀਂ ਐਮਬੈਸੀਜ਼ ਜਾਂ ਹਾਈ ਕਮਿਸ਼ਨ ਸਟਰਕਚਰ ਦੇਖਦੇ ਹੋ, ਇਹਨਾਂ ਦੇ ਵਿੱਚ ਜਿਹੜਾ ਮਿਲਟਰੀ ਅਟੈਸ਼ੀ ਹੁੰਦਾ ਹੈ ਮੋਸਟਲੀ, ਜਿਹੜਾ ਉਹ ਬ੍ਰਿਗੇਡੀਅਰ ਜਾਂ ਮੇਜਰ ਜਨਰਲ ਰੈਂਕ ਦਾ, ਉਹ ਮਿਲਟਰੀ ਇੰਟੈਲੀਜੈਂਸ ਦਾ ਬੰਦਾ ਹੁੰਦਾ। ਜਿਹੜਾ ਪ੍ਰੈਸ ਅਟੈਸ਼ੀ ਹੁੰਦੇ ਨੇ ਸਾਰੇ, ਉਹ ਰਾਅ ਦੇ ਔਰ IB ਦੇ ਬੰਦੇ ਹੁੰਦੇ ਨੇ, ਮੋਸਟਲੀ ਰਾਅ ਦੇ, IB ਵਿਦਨ ਦਾ ਕੰਟਰੀ ਹੈ। ਔਰ ਇਸੇ ਤਰੀਕੇ ਦੇ ਨਾਲ ਇਹਨਾਂ ਦੇ ਕੋਲ ਅਨਅਕਾਊਂਟਡ ਮਨੀ ਹੁੰਦੀ ਹੈ, ਪੈਸਾ ਹੁੰਦਾ ਹੈ, ਜਿਹਦੇ ਰਾਹੀਂ ਇਹ ਵਿਦਨ ਦਾ ਕਮਿਊਨਿਟੀ ਜਿਹੜੇ ਨੇ ਬਾਏ ਕਰਦੇ ਨੇ। ਉਹਦੇ 'ਚ ਕੋਈ ਰਸੀਦਾਂ ਦਾ ਦੇਣ ਲੈਣ ਦਾ ਕੰਮ ਨਹੀਂ ਹੁੰਦਾ। ਇਸੇ ਤਰ੍ਹਾਂ ਅਸੀਂ ਈਵਨ ਜਰਮਨ ਦੇ ਹਵਾਲੇ ਨਾਲ ਦੇਖਿਆ ਕਿ ਕਿਵੇਂ ਜਰਮਨ ਦੇ ਵਿੱਚ ਤਾਂ 2 ਕਨਵਿਕਸ਼ਨਸ ਹੋਈਆਂ, ਜਿਨ੍ਹਾਂ ਦੇ ਵਿੱਚ ਜਿਹੜੇ ਸਿੱਖੀ ਸਰੂਪ ਵਾਲੇ ਨੇ ਉਹ ਕਾਬੂ ਆਏ ਕਿ ਭਾਈ ਉਹਨਾਂ ਦੇ ਨਾਲ ਜਿਹੜਾ ਰਾਅ ਡੈਸਕ ਸੀ ਉਹਨਾਂ ਦਾ, ਉਹ ਉਹਨਾਂ ਨੂੰ ਡੀਲ ਕਰ ਰਿਹਾ ਸੀ, ਉਹਨਾਂ ਨੂੰ ਪੈਸੇ ਪੇ ਕਰ ਰਿਹਾ ਸੀ, ਔਰ ਉਹਨਾਂ ਨੇ ਸਿੱਖ ਗਰੁੱਪਾਂ ਔਰ ਕਸ਼ਮੀਰੀਆਂ ਦੇ ਵਿੱਚ ਆਪਣੀ ਘੁਸਪੈਠ ਕੀਤੀ ਹੋਈ ਸੀ। ਸੋ ਇਹ ਸਮਝਣਾ ਬੜਾ ਜ਼ਰੂਰੀ ਹੈ ਕਿ ਇਹ ਜਿਹੜੀ ਲੜਾਈ, ਜਦੋਂ ਅਸੀਂ ਇਹ ਕਹਿੰਦੇ ਹਾਂ ਜੀ ਕਿ ਵੀ, ਔਰ ਜਿਵੇਂ ਅਸੀਂ ਇਹ ਰਿਪੀਟਡਲੀ ਕਹਿੰਦੇ ਹਾਂ ਕਿ ਵੀ ਜਿਹੜਾ ਇਹਨਾਂ ਦਾ ਪ੍ਰੋਟੋਕੋਲ ਹੈ ਡਿਪਲੋਮੈਟਸ ਦਾ, ਕੌਂਸੂਲੇਟਸ ਦਾ ਔਰ ਦੂਸਰਿਆਂ ਦਾ, ਉਹਦੇ 'ਚ ਇਹ ਬਿਲਕੁਲ ਨੋਟ ਐਟ ਆਲ ਇਹ ਇੰਟਰਫੀਅਰ ਕਰ ਹੀ ਨਹੀਂ ਸਕਦੇ, ਨਾ ਕਿਸੇ ਗੁਰਦੁਆਰਾ ਅਫੇਅਰ 'ਚ, ਨਾ ਕੋਈ ਇਲੀਗਲ ਇਸ ਕਿਸਮ ਦੀ ਡੀਲ ਕਰ ਸਕਦੇ ਨੇ, ਨਾ ਇਹ ਕਿਸੇ ਨੂੰ ਇਸ ਕਿਸਮ ਦੀ ਕੋਈ ਟਾਸਕ ਅਸਾਈਨ ਕਰ ਸਕਦੇ ਨੇ ਕਿ ਉਹ ਉਹਨਾਂ ਤੱਕ ਜਾਣਕਾਰੀ ਪਹੁੰਚਾਏ। ਪਰ ਬਦਕਿਸਮਤੀ ਨਾਲ ਇਹ ਰੁਝਾਨ ਅਸੀਂ ਦੇਖ ਰਹੇ ਹਾਂ ਵੀ ਜਦੋਂ ਬਾਹਰਲੇ ਸਿੱਖਾਂ ਨੇ ਮਜ਼ਬੂਤੀ ਨਾਲ ਇਹਨਾਂ ਦੀ ਐਂਟਰੀ ਰੋਕੀ, ਤੇ ਇਹਨਾਂ ਨੇ ਹੁਣ ਉਸ ਕਿਸਮ ਦੇ ਜਿਹੜੇ ਨੇ ਉਹ ਚੋਰ ਦਰਵਾਜ਼ੇ ਲੱਭਣੇ ਸ਼ੁਰੂ ਕੀਤੇ ਹੋਏ ਨੇ। ਔਰ ਆਸਟ੍ਰੇਲੀਆ ਦੇ ਵਿੱਚ ਅਸੀਂ ਇਹ ਦੇਖਦੇ ਹਾਂ ਕਿ ਪਿਛਲੇ ਪੀਰੀਅਡ ਦੇ ਵਿੱਚ ਜਦੋਂ ਕਿ ਇੱਕ ਪਾਸੇ ਆਸਟ੍ਰੇਲੀਆ ਦੀ ਫੌਜ ਗੈਲੀਪੋਲੀ ਦੀ ਉਹੀ ਜਿਹੜੀ ਬਟਾਲੀਅਨ, ਉਸ ਦੇ ਵਿੱਚ ਸਿੱਖਾਂ ਦੀ ਜਿਹੜੀ ਹੈ ਉਹ ਪਲਟਨ, ਅੰਗਰੇਜ਼ੀ 'ਚ ਪਲੈਟੂਨ ਕਹਿੰਦੇ ਨੇ, ਉਹ ਬਣਾਉਣ ਦੇ ਲਈ ਆਪਣਾ ਡਿਕਲੇਅਰ ਕਰਦੀ ਹੈ ਵੀ ਉਹਨਾਂ ਦੇ ਲੈਫਟੀਨੈਂਟ ਕਰਨਲ ਜਿਹੜੇ ਨੇ ਉਹ 2 ਗੁਰਦੁਆਰਿਆਂ 'ਚ ਉਹਨਾਂ ਦੀ ਟੀਮ ਪੂਰੀ ਉਹ ਬਣਾ ਕੇ ਪੂਰਾ ਆਪਣਾ ਪ੍ਰੋਗਰਾਮ ਜਾਂਦੇ ਨੇ। ਤੇ ਐਨ ਉਹਨਾਂ ਮੌਕਿਆਂ ਦੇ ਉੱਥੇ ਅਮਰਜੀਤ ਸਿੰਘ ਨਾਂ ਦਾ ਇੱਕ ਜਿਹੜਾ ਸਿਰ ਕੱਟਿਆ ਤੇ ਲੇਕਿਨ ਇਹ ਕਿ ਜੀ ਮੇਰੀਆਂ ਜੜ੍ਹਾਂ ਉਹ ਉੱਥੇ ਪਹੁੰਚ ਜਾਂਦਾ ਜੀ। ਅਸੀਂ ਸਹੂਲਤਾਂ ਦੇ ਰਹੇ ਹਾਂ ਜੀ, ਜਿਹੜੇ ਓਲਡ ਪੈਨਸ਼ਨਰ ਜਿਨ੍ਹਾਂ ਨੂੰ ਹਰ ਸਾਲ ਸਰਟੀਫਿਕੇਟ ਦੇਣਾ ਪੈਂਦਾ ਕਿ ਮੈਂ ਜਿਉਂਦਾ, ਤਾਂ ਕਿ ਉਹਦੀ ਪੈਨਸ਼ਨ ਉਹਦੇ ਅਕਾਊਂਟ 'ਚ ਜਮ੍ਹਾਂ ਹੁੰਦੀ ਰਹੇ, ਕਿ ਜੀ ਉਹਨਾਂ ਨੂੰ ਬਜ਼ੁਰਗਾਂ ਨੂੰ ਬੜੀ ਦਿੱਕਤ ਹੁੰਦੀ ਆ, ਕੌਂਸੂਲੇਟ 'ਚ ਆਉਂਦੇ ਆ ਤੇ ਅਸੀਂ ਜਿਹੜਾ ਉਹਨਾਂ ਨੂੰ ਸਹੂਲਤ ਦਿਆਂਗੇ। ਹੁਣ ਉਸ ਸਾਰੇ ਦੇ ਚੱਲਦੇ ਉਹ ਉਹਨਾਂ ਦੇ ਲਈ ਚੋਰ ਦਰਵਾਜ਼ੇ ਨੇ ਕਿ ਉਹਨਾਂ ਰਾਹੀਂ ਉਹ ਵਿੱਚ ਵੜਨ ਦੀ ਕੋਸ਼ਿਸ਼ ਕਰਦੇ ਨੇ। ਔਰ ਆਸਟ੍ਰੇਲੀਆ ਦੇ ਇੱਕ ਪ੍ਰੋਮੀਨੈਂਟ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਇਹ ਉਹਨਾਂ ਦੋਨਾਂ 'ਚ ਉਹਨਾਂ ਨੇ ਕੀਤਾ, ਜਦੋਂ ਕਿ ਉਹਨਾਂ ਦੇ ਜਿਹੜੇ ਲੈਫਟੀਨੈਂਟ ਕਰਨਲ ਨੇ ਉਹ ਆਏ ਹੋਏ ਸੀ। ਉਹ ਤਾਂ ਚਲੋ ਲੋਕਲ ਨੌਜਵਾਨਾਂ ਨੇ ਆਪਣੇ ਢੰਗ ਨਾਲ ਜਿਹੜਾ ਉਸ ਡੈਮੇਜ ਕੰਟਰੋਲ ਨੂੰ ਕੀਤਾ, ਪਰ ਅਸੀਂ ਨਾਲ ਦੀ ਨਾਲ ਇੱਕ ਪ੍ਰੋਮੀਨੈਂਟ ਗੁਰਦੁਆਰੇ ਦੇ ਵਿੱਚ ਫਿਰ ਪਿਛਲੇ ਦਿਨਾਂ 'ਚ ਦੇਖਦੇ ਹਾਂ, ਪਿਛਲੇ ਹਫ਼ਤੇ ਕਿ ਹਿੰਦੂ ਫੈਡਰੇਸ਼ਨ ਆਸਟ੍ਰੇਲੀਆ ਦੇ ਨਾਂ ਥੱਲੇ ਹਿੰਦੂ ਕੌਂਸਲ ਕੀ ਹੈ, ਉੱਦਾਂ ਦੇ ਮਲਟੀਪਲ ਨਾਂ ਰੱਖੇ ਹੋਏ ਨੇ। ਉਹ ਉਸੇ ਇੱਕ ਗੁਰਦੁਆਰੇ ਦੇ ਪ੍ਰਬੰਧਕਾਂ ਨਾਲ, ਜਿਨ੍ਹਾਂ ਬਾਰੇ ਬੜੇ ਮਾਣ ਨਾਲ ਉਹਨੇ
ਕੌਂਸਲ ਜਨਰਲ ਨੇ ਕਿਹਾ ਸੀ ਜੀ ਜਦੋਂ ਮੈਂ ਆਇਆ ਤੇ ਇਹਨਾਂ ਕੋਲ ਠਹਿਰਿਆ ਤੇ ਇਹਨਾਂ ਨੇ ਮਦਦ ਕੀਤੀ। ਉੱਥੇ ਹੁੰਦਾ ਜੀ ਇਹ ਗੁਰੂ ਤੇਗ ਬਹਾਦਰ ਸਾਹਿਬ ਦਾ ਸ਼ਹੀਦੀ ਦਿਨ ਹੈ, ਹਿੰਦੂ ਕੌਂਸਲ ਔਰ ਸਿੱਖ ਐਸੋਸੀਏਸ਼ਨ ਤੇ ਫਲਾਣਾ ਅਸੀਂ ਮਨਾ ਰਹੇ, ਅਸੀਂ ਬਹੁਤ ਸ਼ੁਕਰਗੁਜ਼ਾਰ, ਅਸੀਂ ਫਲਾਣਾ ਢਿਮਕਾ। ਹੁਣ ਉਹਦੇ ਥੱਲੇ ਜਿਹੜੇ ਔਰ ਈਵਨ ਇੰਡੀਅਨ ਕੌਂਸਲ ਜਨਰਲ ਜਦੋਂ ਆਪਣੀ ਅਫੀਸ਼ੀਅਲ ਟਵਿੱਟਰ ਅਕਾਊਂਟ ਜਾਂ ਆਪਣੇ ਤੇ ਦਿੰਦਾ ਹੈ ਤੇ ਉਹਨਾਂ 2 ਬੰਦਿਆਂ ਦੇ ਕਮੈਂਟ ਉਸ ਤੇ ਕਿ ਜੀ ਅਸੀਂ ਬਿਲਕੁਲ ਇੱਕੋ ਹੀ ਸਨਾਤਨ ਧਰਮ ਤੇ ਫਲਾਣਾ, ਉਹ ਨੇ ਜਿਹੜੇ ਸਿੱਖਾਂ ਨੂੰ ਫਾਰਮਰ ਮੂਵਮੈਂਟ ਦੇ ਪੀਰੀਅਡ ਜਾਂ ਦੂਜੇ ਪ੍ਰਵੋਕ ਕਰਕੇ ਗਾਲਾਂ ਕੱਢਦੇ ਰਹੇ, ਸਿੱਖਾਂ ਪ੍ਰਤੀ ਜਿਹੜੀ ਆ ਅਪਮਾਨਜਨਕ ਸ਼ਬਦਾਵਲੀ ਇਸਤੇਮਾਲ ਕਰਦੇ ਰਹੇ। ਹੁਣ ਇਹ ਇਸ ਲਈ ਇਹ ਆਉਣ ਵਾਲੇ ਪੀਰੀਅਡ 'ਚ ਸਾਨੂੰ ਰਾਊਂਡ ਦਾ ਗਲੋਬ ਜਿਹੜਾ ਹੈ ਉਹ ਫੇਸ ਕਰਨਾ ਪਏਗਾ। ਵਿਦਨ ਇੰਡੀਆ ਦਾ ਅਸੀਂ ਦੇਖ ਹੀ ਰਹੇ ਹਾਂ, ਹਜ਼ੂਰ ਸਾਹਿਬ ਉਹਨਾਂ ਨੇ ਪਹਿਲਾਂ ਹੀ ਕਾਬੂ ਕੀਤਾ ਹੋਇਆ ਸੀ, ਪਟਨਾ ਸਾਹਿਬ 'ਚੋਂ ਹੀ ਆਪਣਾ ਜਿਹੜਾ ਉਹਨਾਂ ਦਾ ਦੁਮਛੱਲਾ RSS ਦਾ ਗਿਆਨੀ ਇਕਬਾਲ ਸਿੰਘ ਉਹਨੂੰ ਲਿਆ ਕੇ ਫਿਰ ਜਥੇਦਾਰ ਬਣਾ ਦਿੱਤਾ ਹੈ। ਦਿੱਲੀ ਕਮੇਟੀ ਮਨਜਿੰਦਰ ਸਿਰਸੇ ਸਮੇਤ ਸਾਰੇ ਬਿਠਾ ਕੇ ਉਹਨਾਂ ਤੋਂ ਬੀਜੇਪੀ ਦੇ ਉਮੀਦਵਾਰਾਂ ਦੀ ਕਿ ਮਿਊਨਿਸਪਲ ਕਮੇਟੀ ਚੋਣਾਂ 'ਚ ਉਹਨਾਂ ਨੂੰ ਕਰਨਗੇ, ਹਾਲਾਂ ਸਭ ਦੀਆਂ ਜ਼ਮਾਨਤਾਂ ਸਭ ਹੋਣ ਜਾ ਰਹੀਆਂ। ਇਹ ਵੱਖਰੀ ਗੱਲ ਹੈ ਵੀ ਉਹਨਾਂ ਦਾ ਇੱਕ ਚੋਰ 'ਚੋਂ ਨਿਕਲ ਕੇ ਕੇਜਰੀਵਾਲ ਦੀ ਪਾਰਟੀ ਜੋ ਵੀ ਉੱਥੇ ਐਗਜ਼ਿਟ ਪੋਲ ਆਏ ਨੇ, ਲੇਕਿਨ ਇਹਨਾਂ ਨੇ ਸਮੁੱਚੇ ਗੁਰਦੁਆਰਾ ਪਲੇਟਫਾਰਮ ਨੂੰ ਇਸਤੇਮਾਲ ਕੀਤਾ ਆਪਣਾ ਉਸ ਕਿਸਮ ਦਾ ਕਰਨ ਦੇ ਲਈ। ਹੁਣ ਇਹ ਸਾਰੇ ਦੇ ਚੱਲਦੇ ਆ ਜਿਹੜਾ ਸਾਨੂੰ ਇਹ ਇੱਕ ਖਬਰਦਾਰੀ ਦੀ ਲੋੜ ਹੈ ਕਿ ਇਹਨਾਂ ਤੋਂ ਅਸੀਂ ਪੂਰਾ ਸੁਚੇਤ ਰਹਿਣਾ। ਔਰ ਇੱਕ ਜਿਹੜਾ ਨਵਾਂ ਵੈਪਨ ਉਹਨਾਂ ਨੇ ਆਪਣੇ ਆਰਸੇਨਲ ਚੋਂ ਕੱਢਿਆ ਉਹ ਸੀ ਜਦੋਂ ਅਸੀਂ ਨਾਰਵਿਚ ਦੇ ਵਿੱਚ ਦੇਖਿਆ, ਜਿੱਥੇ ਕਿ ਇਸ ਤੋਂ ਪਹਿਲਾਂ ਕੌਂਸੂਲੇਟ ਨੇ ਪੂਰਾ ਟਿਲ ਲਾਇਆ ਜਾ ਕੇ ਹਾਊਸ ਸਪੀਕਰ ਨੂੰ ਇਨਫਲੂਐਂਸ ਕਰਨ ਦਾ ਕਿ ਜੀ ਤੁਸੀਂ ਡੈਕਲੇਰੇਸ਼ਨ ਕਿਵੇਂ ਦੇ ਦਿੱਤੀ, ਇਵੇਂ ਹੀ ਉਸ ਤੋਂ ਪਹਿਲਾਂ ਵੀ ਇੰਟਰਵੀਨ ਕਰਦੇ ਰਹੇ। ਪਰ ਫਾਈਨਲੀ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਇੱਕ ਟਰੱਕ ਹਾਇਰ ਕਰਕੇ ਨਾਰਵਿਚ ਦੇ ਮੇਅਰ ਨੂੰ ਚੈਲੰਜ ਕਰਦੇ ਆ ਔਰ ਦੂਸਰਾ ਔਰ ਸਿੱਖਾਂ ਨੂੰ ਦਹਿਸ਼ਤਗਰਦੀ ਨਾਲ ਜੋੜਦੇ ਆ, ਪਾਕਿਸਤਾਨ ਨਾਲ ਜੋੜਦੇ ਆ, ਅਫਗਾਨਿਸਤਾਨ ਦੇ ਤਾਲਿਬਾਨ ਨਾਲ ਉੱਤੇ ਫੋਟੋ ਇੱਕ ਪੱਗ ਵਾਲੇ ਦੀ ਔਰ ਅਸਲਾ ਲੋਡਡ ਗਨਸ ਦੇ ਨਾਲ ਉਹ ਟਰੱਕ ਘੁਮਾਇਆ। ਹੁਣ ਇੱਕ ਪਾਰਟ ਤਾਂ ਇਹ ਸੀ ਕਿ ਜੀ ਅਸੀਂ ਸਿਰਫ ਪ੍ਰੋਟੈਸਟ ਮੋਡ ਦੇ ਵਿੱਚ ਜਾਂਦੇ ਨਹੀਂ, ਇਸ ਦੇ ਉੱਤੇ ਪੂਰੀ ਇੱਕ ਐਗਰੈਸਿਵ ਅਪਰੋਚ ਹੋਈ ਔਰ ਨਤੀਜੇ ਦੇ ਤੌਰ ਤੇ FBI ਇਨਵੋਲਵ ਹੋਈ, ਪੁਲਿਸ ਰਿਪੋਰਟ ਤਾਂ ਹੋਈ ਔਰ ਹੁਣ FBI ਨੇ ਆਪਣਾ ਜਿਹੜੀ ਹੈ ਇਹਦੇ ਤੇ ਇਨਵੈਸਟੀਗੇਸ਼ਨ ਖੋਲ੍ਹੀ ਔਰ ਅਸੀਂ ਜਿਵੇਂ ਅੱਗੇ ਵੀ ਅਪੀਲ ਕੀਤੀ ਸੀ ਉਹਨਾਂ ਦਾ ਜਿਹੜਾ ਉਹਨਾਂ ਤੱਕ ਵੱਧ ਤੋਂ ਵੱਧ ਜਾਣਕਾਰੀ ਜਿਹੜੀ ਉਹ ਪਹੁੰਚਾਉਣ ਦੀ ਲੋੜ ਹੈ ਕਿ ਕਿੱਥੇ ਕਿੱਥੇ ਕੀ ਕੀਤਾ ਜਾ ਰਿਹਾ। ਹੁਣ ਇਸ ਸਾਰੇ ਦੇ ਨਾਲ ਔਰ ਉਦੋਂ ਅਸੀਂ ਇਹ ਕਿਹਾ ਸੀ ਕਿ ਵੀ ਇਹ ਨਿਪ ਦਾ ਈਵਲ ਇਨ ਦਾ ਬਡ, ਇਹ ਸਿਆਣੀ ਇੱਕ ਕਹਾਵਤ ਹੈ ਸਿਆਣਿਆਂ ਦੀ ਕਿ ਭਾਈ ਅਸੀਂ ਜਿਹੜਾ ਇਹ ਇਹਨਾਂ ਨੂੰ ਜਿਹੜਾ ਉਹਦਾ ਡਿਫੈਂਸਿਵ ਕੀਤਾ। ਲੇਕਿਨ ਜਿਵੇਂ ਮੈਂ ਕਿਹਾ ਕਿ ਵੀ ਇੱਕ ਵਾਰੀ ਪਾਲਿਸੀਜ਼ ਇਹਨਾਂ ਦੇ ਬਣਦੀਆਂ ਨੇ, ਉਹ ਗਈਆਂ ਹੁੰਦੀਆਂ ਤੇ ਉਹਨਾਂ ਨੂੰ ਅਹਿਸਾਸ ਨਹੀਂ ਹੁੰਦਾ ਵੀ ਆਲਰੇਡੀ ਉਹ ਕੀ ਕਰ ਰਹੇ ਨੇ। ਔਰ ਸਾਡੇ ਵੀਰ ਜਿਹੜੇ ਨੇ ਉਹ ਇਸ ਗੱਲ ਨੂੰ ਸਮਝਦੇ ਨੇ, ਜਵਾਰ ਸ਼ਾਹ ਸਾਹਿਬ, ਕਿ ਭਾਈ ਇਹ ਕੀ ਨੇ। ਔਰ ਉਹਨਾਂ ਨੇ ਸਾਨੂੰ ਇੱਕ ਸਟੋਰੀ ਭੇਜੀ ਅੱਜ ਔਰ ਅਸੀਂ ਇਸ ਨੂੰ ਅੱਗੇ ਫਾਰਵਰਡ ਵੀ ਕੀਤਾ ਹੈ ਈਵਨ ਵੀਰ ਸਵਰਨਜੀਤ ਸਿੰਘ ਔਰ ਦੂਸਰਿਆਂ ਨੂੰ ਕਿ ਨਿਊ ਜਰਸੀ ਦਾ ਟਾਊਨ ਹੈ ਨਾਰਥ ਬ੍ਰੌਨਸਵਿਕ ਔਰ ਇਹ ਮਿਡਲਸੈਕਸ ਕਾਉਂਟੀ ਦਾ ਹਿੱਸਾ ਹੈ। ਉਸ ਦੇ ਵਿੱਚ ਇੱਕ ਟਰੱਕ ਜਿਸ ਦੇ ਉੱਤੇ ਐਂਟਾਈ ਇਸਲਾਮਿਕ ਨਾਅਰੇ ਲਿਖੇ ਹੋਏ ਸੀ ਔਰ ਇਸ ਜਿਹੜਾ ਨਾਰਥ ਬ੍ਰੌਨਸਵਿਕ ਸ਼ਹਿਰ ਹੈ ਉਹਦੇ 'ਚ 2 ਮਸੀਤਾਂ ਨੇ, ਉਹਨਾਂ 'ਚ ਇਹ ਟਰੱਕ ਜਿਹੜਾ ਹੈ ਉਹ ਘੁਮਾਇਆ ਗਿਆ ਦੋਨਾਂ ਮੌਸਕ ਦੇ ਦੁਆਲੇ ਔਰ ਇਹਨੂੰ ਇਹ ਕਿਹਾ ਗਿਆ ਕਿ ਜੀ ਇਹ 14th ਐਨੀਵਰਸਰੀ ਹੈ। ਅਸੀਂ ਉਹ ਸਟੋਰੀ ਹੈ MSNBC ਦੀ, ਪਰ ਕਿਉਂਕਿ ਉਹਨਾਂ ਦਾ ਕਾਪੀਰਾਈਟ ਹੈ ਅਸੀਂ ਕਲਿੱਪ ਦਿਖਾ ਨਹੀਂ ਸਕਦੇ ਕਿ ਬਈ ਇਹ ਜਿਹੜਾ ਬੰਬਈ ਦੇ ਵਿੱਚ ਅਟੈਕ ਕੀਤਾ ਗਿਆ ਸੀ ਜਿਹਦੇ 'ਚ 200 ਦੇ ਕਰੀਬ ਹਿੰਦੂ ਮਾਰੇ ਗਏ ਸੀ ਔਰ ਇਸਲਾਮ ਔਰ ਉਹਦੇ ਖਿਲਾਫ ਜਿਹੜਾ ਉਹਨਾਂ ਨੇ, ਹਾਲਾਂਕਿ ਇਸ ਦੇ ਉੱਤੇ ਉਹਨਾਂ ਦੇ ਮੇਅਰ ਨੇ, ਕੌਂਸਲਮੈਨ ਨੇ ਫੌਰਨ ਰਿਐਕਟ ਕੀਤਾ। ਉਹਨਾਂ ਨੇ ਕਿਹਾ ਕਿ ਵੀ ਸਟੇ ਆਊਟ ਆਫ ਆਵਰ ਟਾਊਨ, ਜਿਹੜੀ ਇਨਵੈਸਟੀਗੇਸ਼ਨ ਉਹਦੀ ਸ਼ੁਰੂ ਹੋ ਗਈ ਹੈ। ਔਰ ਇਹ ਜਦੋਂ ਟਰੱਕ ਵਾਲੇ ਨੂੰ ਵੀ ਅਪਰੋਚ ਕੀਤਾ ਗਿਆ ਉਹਨੇ ਕਿਹਾ ਜੀ ਵੀ ਮੈਂ ਤਾਂ ਆਈ ਐਮ ਡੂਇੰਗ ਮਾਈ ਡਿਊਟੀ ਔਰ ਉਹਨਾਂ ਨੇ ਕਿਹਾ ਵੀ ਹੂ ਪੇਡ ਫॉर ਦਿਸ ਟਰੱਕ, ਇਹ ਸਾਰਾ ਇਨਵੈਸਟੀਗੇਸ਼ਨ ਦਾ ਹਿੱਸਾ ਬਣੇਗਾ। ਸੋ ਮੈਂ ਇਹ ਸਮਝਦਾ ਵੀ ਕੁਝ ਚੀਜ਼ਾਂ ਨੇ ਸਾਡੇ ਪਾਕਿਸਤਾਨੀ ਭੈਣਾਂ ਭਰਾਵਾਂ ਨੂੰ ਵੀ ਔਰ ਈਵਨ ਮੁਸਲਮਾਨ ਜਿਹੜੇ ਇੰਡੀਅਨ ਓਰੀਜਨ ਦੇ ਵੀ ਨੇ, ਅਮਰੀਕਾ ਦੇ ਵਿੱਚ 1 ਮਿਲੀਅਨ ਤੋਂ ਵੀ ਘੱਟ ਸਿੱਖ ਨੇ ਤਾਂ ਮੁਸਲਮਾਨ ਤਾਂ 6 ਮਿਲੀਅਨ ਰਹਿੰਦੇ ਨੇ। ਸੋ ਜਦੋਂ ਇਹ ਵਾਕਿਆ ਨਾਰਵਿਚ ਵਾਲਾ ਹੋਇਆ ਉਦੋਂ ਹੀ ਇਹਨਾਂ ਦੇ ਵੀ ਕੰਨ ਖੜੇ ਹੋ ਜਾਣੇ ਚਾਹੀਦੇ ਸੀ, ਕਿਉਂਕਿ ਇਹ ਇਕੱਲੀ ਇਹ ਨਹੀਂ ਹੈ ਵੀ ਜੇ ਅਸੀਂ ਇਕੱਲੇ ਆਪਣਾ ਖਾਵਾਂਗੇ, ਲੜਾਈ ਲੜਾਂ ਕੁੱਟ ਖਾਵਾਂਗੇ ਇਕੱਲੇ। ਸੋ ਮੈਂ ਸਮਝਦਾ ਕਿ ਵੀ ਇਹ ਇਸ ਸਾਰੇ ਦੇ ਨਾਲ
ਜਿਹੜੀ FBI ਇਨਵੈਸਟੀਗੇਸ਼ਨ ਆ ਉਹ ਹੋਰ ਵੀ ਮਜ਼ਬੂਤ ਹੁੰਦੀ ਹੈ ਔਰ ਇਸ ਕਿਸਮ ਦੀਆਂ ਘਟਨਾਵਾਂ ਦੇ ਉੱਤੇ ਜਿੱਥੇ ਵੀ ਕੁਝ ਵਾਪਰਿਆ ਅੱਖਾਂ ਖੁੱਲੀਆਂ ਰੱਖੀਏ। ਕੋਈ ਵੀ ਜਿਹੜਾ ਬੀਤੇ 'ਚ ਵੀ ਜੋ ਇਹਨਾਂ ਨੇ ਇੰਟਰਫੀਅਰ ਕੀਤਾ ਹੈ ਉਸ ਦੀ ਵੀ ਜਿਹੜੀ ਹੈ ਉਹ ਖਬਰ ਪਹੁੰਚਾਉਣੀ ਜ਼ਰੂਰੀ ਹੈ। ਹੁਣ ਮੈਂ ਆਸਟ੍ਰੇਲੀਆ ਦੇ ਹਵਾਲੇ ਦੇ ਨਾਲ ਇਹ ਗੱਲ ਕਰਾਂ ਔਰ ਨਾਲ ਦੀ ਨਾਲ ਨਾਰਵਿਚ ਦੇ ਜਿਹੜਾ ਘਟਨਾ ਨੂੰ ਲੈ ਕੇ ਜਿੰਨੇ ਫੇਥ ਲੀਡਰ ਨੇ ਅੱਡ-ਅੱਡ ਧਰਮਾਂ ਦੇ ਉਹਨਾਂ ਨੇ ਸਿੱਖ ਆਰਟ ਗੈਲਰੀ ਦੇ ਵਿੱਚ ਇੱਕ ਮੀਟਿੰਗ ਕੀਤੀ ਔਰ ਉਹਦੇ 'ਚ ਉਹਨਾਂ ਨੇ ਕੰਡੈਮ ਕੀਤਾ ਔਰ ਉਹਨਾਂ ਦਾ ਡੇ ਲੋਕਲ ਨਿਊਜ਼ਪੇਪਰ ਉਹਨਾਂ ਦੀ ਖਬਰ ਹੈ ਨਾਰਵਿਚ ਫੇਥ ਲੀਡਰਸ ਡਿਨਾਊਂਸ ਹੇਟ ਮੈਸੇਜਿੰਗ ਸੀਨ ਔਨ ਟਰੱਕ ਔਰ ਇਸ ਦੇ ਵਿੱਚ ਉਹਨਾਂ ਨੇ ਬਿਲਕੁਲ ਜਿੰਨੇ ਵੀ ਸਾਰੇ ਧਾਰਮਿਕ ਗਰੁੱਪਾਂ ਦੇ ਨੇ ਦਾ ਐਸੋਸੀਏਸ਼ਨ ਜਿਹੜੀ ਉਹਨਾਂ ਦੀ ਹੈ ਐਸੋਸੀਏਸ਼ਨ ਇਨਕਲੂਡਸ ਲੀਡਰਸ ਆਫ ਕ੍ਰਿਸਚਨ ਮੁਸਲਿਮ ਸਿੱਖ यूनिटेरियन यूनिवर्सलिस्ट एंड बहाई फेथ्स और उहदे च उन्होंने कहा कि भी नो वन शुड फील लेफ्ट आउट इन नॉर्विच एज वी आर ए वेलकमिंग सिटी द स्टेटमेंट सैड एंड वी विल रिमेन वन विद यूनिटी वी स्टैंड फॉर जस्टिस एंड इक्विटी और उन्होंने कंडैम किया है जिहड़ा उन्होंने इस किस्म के ट्रक दे नाल सिखां दे खिलाफ हेट मैसेज देने की कोशिश की। हुण असीं मुख खबर वाल आईए कि भाई वो पंजाबी का एक अखाण है कि भी जेड़े रोग नाल बकरी मर गई उही रोग पठोरिਆਂ ਨੂੰ। ਹੁਣ ਕੈਨੇਡਾ ਦੇ ਨਾਲ ਤਾਂ ਖਾਲਿਸਤਾਨ ਰੈਫਰੈਂਡਮ ਦੇ ਮੁੱਦੇ ਦੇ ਉੱਤੇ ਭਾਰਤ ਨੇ ਆਲਮੋਸਟ ਡਿਪਲੋਮੈਟਿਕ ਇੱਕ ਉਹ ਲੈਵਲ ਪੈਦਾ ਕਰ ਲਿਆ ਕਿ ਹੁਣ ਸਿਰਫ ਆਪਣੇ ਹਾਈ ਕਮਿਸ਼ਨ ਵਾਪਸ ਸੱਦਣੇ ਹੀ ਬਾਕੀ ਰਹਿੰਦੇ ਨੇ ਦੋਨਾਂ ਦੇ। ਉਸ ਦੇ ਉੱਤੇ ਡਿਮਾਰਸ਼ੇ ਵੀ ਹੋ ਗਿਆ, ਉਸ ਦੇ ਉੱਤੇ ਪ੍ਰੋਟੈਸਟ ਵੀ ਹੋਇਆ, ਪ੍ਰੋਟੈਸਟ ਡਿਮਾਰਸ਼ੇ ट्रैवल एडवाइजरी और पूरी मूँह चो झग झुग वगा ली गाला गुला कढ़ के मूँह का सलाइवा भी सुक गया और नतीजे के तौर पर निकलना तो की सी। हुण जो ही जिहड़ा खालिस्तान रेफरेंडम का नैक्सट स्टैप क्योंकि अजकल आस्ट्रेलिया वैदर बड़ा वधिया है सो टोरंटो 2 फेज होए अगला उन्होंने मैलबर्न सिटी जनवरी एंड दे विच रखा है उस दे लई ऑलरेडी गियर अप है और नाल दी नाल ਜਿਹੜਾ ਕਾਰ ਰੈਲੀ ਕਮਿੰਗ ਵੀਕਐਂਡ ਹੈ ਔਰ ਇੱਕ ਜਿਹੜੀ ਮੇਜਰ ਇਵੈਂਟ ਵੱਡੀ ਨਵੰਬਰ 19 ਹਿਊਮੈਨਿਟੀ ਵਾਕ ਸੀ ਉਸ ਦੇ ਵਿੱਚ ਵੀ 4 ਚੁਫੇਰੇ ਖਾਲਿਸਤਾਨ ਦੇ ਝੰਡੇ ਨਜ਼ਰ ਆਏ ਮੈਲਬਰਨ ਦੇ ਵਿੱਚ। ਤੇ ਫਿਰ ਜੇ ਇਸ ਲੈਵਲ ਤੱਕ ਗੱਲ ਹੋਏ ਤੇ ਇਹ ਕਿਵੇਂ ਚੁੱਪ ਕਰਕੇ ਬਹਿ ਸਕਦੇ ਨੇ। ਔਰ ਅੱਜ ਜਿਹੜੀ ਮੇਨ ਆਸਟ੍ਰੇਲੀਆ ਦੀ ਖਬਰ ਹੈ ਦਾ ਆਸਟ੍ਰੇਲੀਅਨ ਉਹਨਾਂ ਦੀ ਸਟੋਰੀ ਹੈ। हालां सानू $40 पे करने पे सबसक्राइब करने दे क्योंकि स्टोरी इन्नी अहम सी विदाउट सबसक्रिप्शन तुसी प्रिंट नहीं सी कर सकते। जो तक साडे वीर मनदीप सिंह ने भेजा सी ऑलरेडी उन्होंने सबसक्राइब कर दिता सी। और हुण ये खबर दी हेडलाइन ही है इंडिया वार्न्स एंथोनी एल्बनीज़ ओवर 6 सेपरेटिस्ट एंड टैरर लिंक्स। हुण ये मिस्टर एंथोनी एल्बनीज़ प्राइम मिनिस्टर ने और ये हुकूमत पहली तो बिल्कुल ही मोदी का याराना सी। ये भी अल्टीमेटली आस्ट्रेलिया की काफ़ी क्योंकि चाइना नाल रिश्ते बिगड़े हुए ने क्वाड च वड़ गए ऑकस च वड़ गए आस्ट्रेलिया इंडिया फ्री ट्रेड का समझौता भी होया है और आने वाले पीरीयड च असी आस्ट्रेलिया का काफ़ी झुकाव देखांगे इंडिया वाल। हालांकि आस्ट्रेलियन सिस्टम भी मोनार्की है यूके वांग अल्टीमेटली पहला राणी इन्हां दी दा राजा सी हुण राजा ते राणी दोनों ही जिहड़े ने राजा चार्ल्स दे विच ने। लेकिन ये देखना होएगा कि आने वाले पीरीयड च इन्हां ने तां अपना जिन्हों कहंदे ने भी दारू सिक्का लैके चढ़ गए पूरे इंडियन और उन्होंने अपना पहला ही पार्ट जिहड़ा इहदे ते ये आंदा है कि इंडियन गवर्नमेंट ऑफिशियल्स मैट फॉरेन मिनिस्टर पेनी वोंग एंड होम अफेयर्स मिनिस्टर क्लैरे ओ'Neill Irish, obviously apostrophe S not. In recent weeks, expressing concern over rising support. ये लफ्ज़ बड़े अहमियत वाले ने rising support। इसका मतलब यह है कि हुण ये कहना बंद हो गया कि ये मुट्ठी भर हैं और ये हैं। हुण कहते हैं rising support for the Khalistan movement, particularly in Melbourne's Indian community। हुण क्योंकि रेफरेंडम ही मैलबर्न च तां पूरे योधे सिंह ने यानी कि नौजवान दूजे फार्मर मूवमेंट वेले भी अदरवाइज भी यंग जिवें
ਟੋਰਾਂਟੋ ਦੇ ਵਿੱਚ ਵੀ ਜਿਹੜੇ ਯੰਗ ਸਟੂਡੈਂਟ ਸੀ ਇੰਟਰਨੈਸ਼ਨਲ, ਉਹ ਵੱਡਾ ਇੱਕ ਚੰਕ ਸੀ ਜਿਹੜਾ ਬੜੇ ਜੋਸ਼ੋ ਖਰੋਸ਼ ਦੇ ਨਾਲ ਨਿਕਲਿਆ। ਬਿਲਕੁਲ। ਹੁਣ ਇਹ ਇੱਥੋਂ ਇਹਨਾਂ ਦੀ ਇਹ ਕਹਾਣੀ ਸ਼ੁਰੂ ਹੁੰਦੀ ਹੈ ਔਰ ਨੈਰੇਟਿਵ ਇਹਨਾਂ ਦਾ, ਪਰ ਇਹ ਕਹਿ ਰਹੇ ਨੇ ਇੰਡੀਅਨ ਕਮਿਊਨਿਟੀ ਫੀਅਰਸ ਵਰ ਫਿਊਲਡ ਬਾਈ ਖਾਲਿਸਤਾਨ ਸਪੋਰਟਰਸ waving flags and handing out pamphlets at a major Indian community event, the Humanity Walk in Melbourne on November 19। ਪਹਿਲੀ ਗੱਲ ਤਾਂ ਇਹ ਇੰਡੀਅਨ ਕਮਿਊਨਿਟੀ ਇਵੈਂਟ ਕਿੱਥੋਂ ਬਣ ਗਈ, ਕਿਉਂਕਿ ਇਸ ਨੂੰ ਵਿਕਟੋਰੀਅਨ ਸਿੱਖ ਗੁਰਦੁਆਰਾ ਕੌਂਸਲ, ਇਹ ਅੰਬਰੇਲਾ ਗਰੁੱਪ ਹੈ ਸਿੱਖ ਗੁਰਦੁਆਰਿਆਂ ਦਾ, ਉਹ ਇਸ ਨੂੰ ਆਰਗੇਨਾਈਜ਼ ਕਰਦਾ ਹੈ ਇਹਦੇ, ਔਰ ਇਹ ਕਾਫੀ ਦੇਰ ਤੋਂ ਆਰਗੇਨਾਈਜ਼ ਹੁੰਦੀ ਹੈ ਔਰ ਇਸ ਨੂੰ ਆਲਮੋਸਟ $25,000 ਗ੍ਰਾਂਟ ਦੇ ਤੌਰ ਦੇ ਉੱਤੇ ਵੀ ਐਂਡਰਿਊ ਗਵਰਨਮੈਂਟ ਨੇ ਜਿਹੜਾ ਹੈ ਉਹ ਦਿੱਤਾ ਹੈ। ਹੁਣ ਇਹਨੂੰ ਆਧਾਰ ਬਣਾ ਕੇ ਕਿ ਜੀ ਦੇਖੋ ਇਹ ਗਵਰਨਮੈਂਟ ਗ੍ਰਾਂਟਡ, ਤੁਸੀਂ ਇੱਥੇ ਜਿਹੜੀਆਂ ਐਮਬੈਸੀਆਂ, ਹਾਈ ਕਮਿਸ਼ਨ, ਕੌਂਸੂਲੇਟ ਨੇ ਜਿਹੜੇ ਟੈਕਸ ਪੇਅਰ ਮਨੀ ਦੇ ਨਾਲ ਚੱਲਦੇ ਨੇ, ਤੁਸੀਂ ਉਹਨਾਂ ਨੂੰ ਤਾਂ RSS ਦੇ ਹੈੱਡਕੁਆਟਰ ਬਣਾਇਆ, ਦਫ਼ਤਰ ਬਣਾਇਆ ਹੋਇਆ, ਵੱਡੇ ਦਫ਼ਤਰ, ਛੋਟੇ ਦਫ਼ਤਰ, ਔਰ ਇਹ ਸਿੱਖਾਂ ਦੀ ਐਕਸਪ੍ਰੈਸ਼ਨ ਹੈ। ਉਹਨੂੰ ਇਸ ਜਿਹੜਾ ਹਿਊਮੈਨਿਟੀ ਵਾਕ ਹੈ ਇਸ ਨੂੰ ਵਿਕਟੋਰੀਆ ਸਿੱਖ ਗੁਰਦੁਆਰਾ ਕੌਂਸਲ ਆਰਗੇਨਾਈਜ਼ ਕਰਦੀ ਹੈ ਔਰ ਉਹਦੇ 'ਚ ਕੌਣ ਰੋਕ ਸਕਦਾ ਹੈ ਕਿਸੇ ਨੂੰ ਖਾਲਿਸਤਾਨ ਦਾ ਝੰਡਾ ਲੈ ਕੇ ਜਾਣ ਤੋਂ ਜਾਂ ਨਿਸ਼ਾਨ ਸਾਹਿਬ ਲੈ ਕੇ ਜਾਣ ਤੋਂ। ਫਿਰ ਜਿਹੜਾ ਹੁਣ ਇਹ ਵੀ ਇਹਨਾਂ ਨੇ ਮੰਨ ਲਿਆ ਕਿ ਖਾਲਿਸਤਾਨ ਮੂਵਮੈਂਟ ਸੀਕਸ ਟੂ ਐਸਟੈਬਲਿਸ਼ ਐਨ ਇੰਡੀਪੈਂਡੈਂਟ ਸਿੱਖ ਸਟੇਟ ਇਨ ਪੰਜਾਬ ਐਂਡ ਦ ਇੰਡੀਅਨ ਗਵਰਨਮੈਂਟ ਹੈਡ ਸਸਪੈਕਟਡ ਇਟ ਹੈਜ਼ ਬੀਨ ਸੀਕ੍ਰੇਟਲੀ ਬੈਕਡ ਬਾਈ ਪਾਕਿਸਤਾਨੀ ਇੰਟੈਲੀਜੈਂਸ ਫॉर ਡੈਕੇਡਸ। ਅਸੀਂ ਤਾਂ ਸੀਕ੍ਰੇਟਲੀ ਕਿਉਂ, ਅਸੀਂ ਤਾਂ ਕਹਿੰਦੇ ਆ ਪਾਕਿਸਤਾਨ ਇਹਨੂੰ ਰੈਕਗਨਾਈਜ਼ ਕਰੇ, ਤੁਸੀਂ ਵੀ ਰੈਕਗਨਾਈਜ਼ ਕਰੋ, ਬਾਕੀ ਵੀ ਮੁਲਕ ਕਰਨ। ਇਹ ਤਾਂ ਜਦੋਂ 29 ਅਪ੍ਰੈਲ 1986 ਨੂੰ ਖਾਲਿਸਤਾਨ ਦਾ ਐਲਾਨਨਾਮਾ ਕੀਤਾ ਗਿਆ ਸੀ, ਉਹਦੇ 'ਚ ਇੱਕ ਅਪੀਲ ਸੀ ਫੋਰਨ ਗਵਰਨਮੈਂਟਸ ਨੂੰ ਕਿ ਸਾਨੂੰ ਅਜੇ ਪਾਕਿਸਤਾਨ 'ਚ ਦਮ ਨਹੀਂ ਹੈ ਕਿ ਉਹ ਰੈਕਗਨਾਈਜ਼ ਕਰੇ, ਨਹੀਂ ਤਾਂ ਅੱਧੀਆਂ ਪ੍ਰੋਬਲਮਸ ਪਾਕਿਸਤਾਨ ਦੀਆਂ ਸੋਲਵ ਹੋ ਜਾਣ ਇੰਡੀਆ ਦੇ ਨਾਲ। ਤੇ ਸੀਕ੍ਰੇਟਲੀ ਉਹ ਵਿਚਾਰੇ ਆਪ ਆਪਣੀ ਸਰਵਾਈਵਲ ਦੇ ਲਈ ਜਿਹੜਾ ਫਾਈਨੈਂਸ਼ੀਅਲ ਹੋਏ, ਦੂਜੇ ਦਬਾਅ ਹੋਣ, ਅੰਦਰੂਨੀ 'ਚ ਕਰ ਰਹੇ ਨੇ। ਲੇਕਿਨ ਇਸ ਤੋਂ ਤੁਸੀਂ ਇਹ ਲਾਓ ਵੀ ਜਦੋਂ ਇਹ ਓਵਰ ਰਿਐਕਟ ਕਰਦੇ ਨੇ, ਇਸ ਤੋਂ ਇਹਨਾਂ ਦੀ ਘਬਰਾਹਟ ਨਜ਼ਰ ਆਉਂਦੀ ਹੈ ਵੀ ਇਹਨਾਂ ਦਾ ਹਾਲ ਕੀ ਬਣਿਆ ਹੋਇਆ। ਫਿਰ ਹੁਣ ਜਿਹੜੀ ਗੁਰਦੁਆਰਾ ਕੌਂਸਲ ਜਿਹਨੇ ਵਾਕ ਆਰਗੇਨਾਈਜ਼ ਕੀਤੀ, ਇਹਨਾਂ ਦੇ ਕਹਿਣ ਮੁਤਾਬਕ ਆਸਟ੍ਰੇਲੀਅਨ ਦੀ ਸਟੋਰੀ ਕਿ ਉਹਨਾਂ ਨੇ ਤਾਂ ਰਿਸਪੌਂਡ ਨਹੀਂ ਕੀਤਾ, ਪਰ ਇੰਡੀਅਨ ਆਫੀਸ਼ੀਅਲ ਟੋਲ ਦਾ ਆਸਟ੍ਰੇਲੀਅਨ, ਮਤਲਬ ਇਹ ਹੈ ਵੀ ਸਟੋਰੀ ਪਲਾਂਟ ਜਿਹੜੀ ਹੈ ਇਹ ਇਹਨਾਂ ਦੀ ਹੈ, ਇੰਡੀਅਨਸ ਦੀ, that the Modi government wanted to convey to the Albanese ministers in strong terms that Khalistan movement had ties to proscribed terrorist organizations with a history of violent terrorism and lots of violence in the past। ਹੁਣ ਇਹਨਾਂ ਨੂੰ ਪਤਾ ਹੈ ਵੀ ਈਵਨ ਆਸਟ੍ਰੇਲੀਅਨ ਲਾਅ ਦੇ ਥੱਲੇ ਪੀਸਫੁਲ ਐਕਸਪ੍ਰੈਸ਼ਨ ਨੂੰ ਕੌਣ ਰੋਕ ਸਕਦਾ, ਪਰ ਇਹ ਜਾਣ ਬੁੱਝ ਕੇ ਉਹਨੂੰ ਦਹਿਸ਼ਤਗਰਦੀ ਦੇ ਨਾਲ ਜੋੜਨ ਦੇ ਲਈ ਫੋਰਸਿਸ ਦੇ ਨਾਂ ਵੀ ਦੇ ਦਿੱਤੇ, ਪਾਕਿਸਤਾਨ ਦੇ ਨਾਲ ਵੀ ਜੋੜ ਦਿੱਤਾ ਹੈ। ਔਰ ਫਿਰ ਉਹ ਕਹਿ ਰਹੇ ਨੇ ਸੋ ਦੇਅਰ ਇਜ਼ ਦਿਸ ਫੀਅਰ ਆਫ ਕਮਿਊਨਲ ਹਾਰਮਨੀ ਐਂਡ ਪੋਸੀਬਲ ਲਾ ਐਂਡ ਆਰਡਰ ਪ੍ਰੋਬਲਮ। ਉਹ ਤਾਂ ਸਾਡੇ ਆਸਟ੍ਰੇਲੀਅਨ ਸਿੱਖ ਗਰੁੱਪਾਂ ਨੇ ਪਹਿਲਾਂ ਹੀ ਦੱਸ ਦਿੱਤਾ ਹੋਇਆ ਆਸਟ੍ਰੇਲੀਅਨ ਏਜੰਸੀਆਂ ਨੂੰ ਕਿ ਜਿਹੜੀ ਪ੍ਰੋਬਲਮ ਕਰਨ ਵਾਲੇ ਨੇ ਉਹੀ ਨੇ ਜਿਨ੍ਹਾਂ ਨੂੰ ਤੁਸੀਂ ਇੱਥੋਂ ਡਿਪੋਰਟ ਕੀਤਾ ਕਿ ਜਿਨ੍ਹਾਂ ਨੇ ਆ ਕੇ ਵਾਇਲੈਂਸ ਕੀਤੀ ਜੇ। ਔਰ ਪਹਿਲੀ ਗੱਲ ਤੇ ਨਾ ਇਹ ਹਿੰਦੂ ਸਿੱਖ ਲੜਾਈ ਵੀ, ਜਿਵੇਂ ਇਸ ਸਾਰੇ ਦੇ ਵਿੱਚ ਤੁਸੀਂ ਇਹ ਦੇਖੋਗੇ, ਔਰ ਇਕੱਲਾ ਹੀ ਨਹੀਂ ਕਿਸ ਹੱਦ ਤੱਕ ਜਾ ਕੇ ਸਿੱਖਾਂ ਦੇ ਉੱਤੇ ਅਟੈਕ ਕਰ ਰਹੇ ਨੇ। ਉਹਨਾਂ ਨੇ ਕਿਹਾ ਜੀ ਮੈਨੀ ਆਫ ਥੀਸ ਖਾਲਿਸਤਾਨੀ ਸਪੋਰਟਰਸ, ਮੈਨੀ, ਹੁਣ ਉਹ ਫਿਊ ਨਹੀਂ ਰਹਿ ਗਏ, ਮੈਨੀ ਆਫ ਥੀਸ ਖਾਲਿਸਤਾਨੀ ਸਪੋਰਟਰਸ ਹੈਵ ਫਾਊਂਡ ਸ਼ੈਲਟਰ in overseas countries, particularly the USA and Canada, and then direct activities from those places all over the world। ਹੁਣ ਤਾਂ ਇਹਨਾਂ ਨੂੰ ਲੋੜ ਹੀ ਨਹੀਂ, ਅਮਰੀਕਾ, ਕੈਨੇਡਾ, ਆਸਟ੍ਰੇਲੀਆ 'ਚ ਹੀ ਬਹੁਤ ਨੇ ਜਿਹੜੇ ਆਪਣਾ ਡਾਇਰੈਕਟ ਆਪ ਹੀ ਕਰਦੇ ਨੇ, ਉਹਨਾਂ ਨੂੰ ਕਿਸੇ ਦੀ ਡਾਇਰੈਕਸ਼ਨ ਦੀ ਲੋੜ ਨਹੀਂ ਹੈ। ਫਿਰ ਜਿਹੜਾ ਹੈ ਉਸ ਨੇ ਪੂਰਾ ਉਹਨੂੰ ਜੋੜ ਕੇ ਸਿੱਖ ਜਥੇਬੰਦੀਆਂ ਦੇ ਨਾਵਾਂ ਦੇ ਨਾਲ ਔਰ ਮੈਂਬਰਸ ਆਫ ਪ੍ਰੋ ਖਾਲਿਸਤਾਨ ਗਰੁੱਪਸ ਵਰ ਲਿੰਕਡ। ਫਿਰ ਏਅਰ ਇੰਡੀਆ ਦੇ ਡਿਜ਼ਾਸਟਰ ਦੇ ਨਾਲ ਜੋੜ ਦਿੱਤਾ ਜਿਹੜਾ ਇਹਨਾਂ ਦੇ ਰਾਹ ਦਾ ਆਪਣਾ ਕੰਮ ਸੀ। ਔਰ ਹੁਣ ਤੁਸੀਂ ਇਹਨਾਂ ਦਾ ਇਸ ਦਾ ਆਸਟ੍ਰੇਲੀਅਨ ਰਾਹੀਂ ਨੈਰੇਟਿਵ ਬਿਲਡਿੰਗ ਦੇਖੋ ਕਿਵੇਂ ਕਰ ਰਹੇ ਨੇ। ਖਾਲਿਸਤਾਨ ਸਪੋਰਟਰਸ ਆਰਗਿਊ that minority Sikhs have been persecuted in India by majority Hindus and claim that carrying out a new state in the Punjab would usher in self-determination for community and protect its religious and cultural values। Second part ਤਾਂ ਠੀਕ ਹੈ ਕਿ ਖਾਲਿਸਤਾਨ ਸਾਡਾ ਸੈਲਫ ਡਿਟਰਮੀਨੇਸ਼ਨ ਹੈ, ਉੱਥੇ ਸਾਡੀ ਮਜ਼ਹਬੀ ਔਰ ਤਹਿਜ਼ੀਬੀ ਆਜ਼ਾਦੀ ਹੋਏਗੀ, ਪਰ ਕਿਹੜੇ ਸਿੱਖ ਨੇ ਕਦੇ ਕਿਹਾ ਕਿ ਜੀ ਸਾਨੂੰ
ਮੈਜੋਰਿਟੀ ਹਿੰਦੂ ਪਰਸੀਕਿਊਟ ਕਰ ਰਹੇ ਨੇ ਆਲਵੇਜ਼ ਇੰਡੀਅਨ ਸਟੇਟ। ਅੱਛਾ ਜਦੋਂ ਇਹ ਮੈਜੋਰਿਟੀ ਹਿੰਦੂ ਕਹਿੰਦੇ ਨੇ ਫਿਰ ਇਹ ਆਪਣਾ ਨੈਰੇਟਿਵ ਬਿਲਡ ਕਰਨਗੇ ਜੀ ਦੇਖੋ ਇੱਥੇ ਹਿੰਦੂਆਂ ਸਿੱਖਾਂ ਦੇ ਵਿੱਚ ਟਕਰਾਅ ਹੋਏਗਾ, ਵਿਚ ਇਜ਼ ਨਾਟ ਦਾ ਕੇਸ। ਸਾਡੀ ਲੜਾਈ ਇੰਡੀਅਨ ਸਟੇਟ ਦੇ ਖਿਲਾਫ ਹੈ ਔਰ ਇਹ ਉਹਦੇ 'ਚ ਉਹਨਾਂ ਨੇ ਕਿਹਾ ਜੀ ਫਾਲੋਅਰਸ ਆਫ ਮੂਵਮੈਂਟ ਹੈਵ ਅਟੈਂਡਡ Indian events in Melbourne in recent months, prominently displaying Khalistani flags and calling for an independence। ਪਹਿਲੀ ਗੱਲ ਤਾਂ ਕੋਈ ਵੀ ਖਾਲਿਸਤਾਨੀ ਫਲੈਗ ਇੰਡੀਅਨ ਇਵੈਂਟਸ ਤਾਂ ਜਾ ਹੀ ਨਹੀਂ ਸਕਦਾ। ਅਸੀਂ ਕੋਈ ਉਹਨਾਂ ਦੇ ਉਹ ਜਿਵੇਂ ਇੱਕ ਵਾਰ ਐਸਾ ਹੋਇਆ ਸੀ ਐਡਮਿੰਟਨ 'ਚ ਇੱਕ ਉਹਨਾਂ ਨੇ 15 ਅਗਸਤ ਦਾ ਫੰਕਸ਼ਨ ਰੱਖਿਆ ਸੀ ਤੇ ਸਿੱਖ ਝੰਡੇ ਲੈ ਕੇ ਵਿੱਚ ਜਾ ਵੱਜੇ ਤੇ ਉਹ ਐਡਮਿੰਟਨ ਦੀ ਵੱਡੀ ਸਟੋਰੀ ਸੀ ਕਿ ਵੀ ਸਿਕਸ ਕਲੈਸ਼ ਇੰਡੀਆ ਬੈਸ਼। ਤੇ ਉਹ ਵਿਚਾਰੇ ਸਾਡੇ ਸਧਾਰਨ ਸੱਜਣ ਨੇ ਉਹਨਾਂ ਨੇ ਕਾਲ ਕਰਕੇ ਮੈਨੂੰ ਕਿਹਾ ਜੀ ਇਹ ਬੈਸ਼ ਕੀ ਹੁੰਦਾ ਹੈ। ਉਹਨਾਂ ਨੂੰ ਇਹ ਸੀ ਨਾ ਫਲਾਣੇ ਨੇ ਬੈਸ਼ਿੰਗ ਕੀਤੀ, ਉਹਦਾ ਟਾਈਟਲ ਹੀ ਅਖਬਾਰ ਦਾ ਸੀ ਸਿਕਸ ਕਲੈਸ਼ ਇੰਡੀਆ ਬੈਸ਼। ਮੈਂ ਕਿਹਾ ਬੈਸ਼ਿੰਗ ਕਰ ਲਈ ਦੂਜੀ ਨਹੀਂ ਹੁੰਦੀ, ਬੈਸ਼ ਪਾਰਟੀ ਨੂੰ ਵੀ ਕਹਿੰਦੇ ਨੇ ਕਿ ਵੀ ਤੁਸੀਂ ਤਾਂ ਉਹਨਾਂ ਦਾ ਸਵਾਦ ਕਿਰਕਰਾ ਕਰਤਾ। ਇਹ ਅੱਜ ਤੋਂ 30 ਸਾਲ ਪਹਿਲਾਂ ਦੀ ਗੱਲ ਉਦੋਂ ਸੀ ਕਿ ਵੀ ਇਹਨਾਂ ਦੇ ਵੜ ਜਾਓ ਵਿੱਚ ਆ ਕੇ ਇਹਨਾਂ ਛੱਡ ਕੇ ਦੌੜ ਜਾਂਦੇ ਸੀ। ਇੱਥੇ ਵੀ ਨਿਊਯਾਰਕ ਜਿਹੜੀ ਸਿੱਖ ਡੇ ਪੈਰੇਡ ਸ਼ੁਰੂ ਹੋਈ ਕਿਉਂਕਿ ਉਦੋਂ ਜੂਨ 84 ਦਾ ਅਟੈਕ ਹੋ ਕੇ ਹਟਿਆ ਹੀ ਸੀ ਤੇ ਉਹਨਾਂ ਨੇ ਫਿਰ ਇਹਨਾਂ ਦੇ ਇੰਡੀਆ ਪਰ ਉਸ ਤੋਂ ਬਾਅਦ ਇਹ ਨਹੀਂ ਹੁੰਦਾ ਕਦੇ ਕਿ ਵੀ ਤੁਸੀਂ ਜਾ ਕੇ ਉਹਨਾਂ ਦੇ ਜਿਹੜਾ ਉਹਨੂੰ ਡਿਸਟਰਬ ਕਰੋ। ਸੋ ਇਹ ਕਹਿਣਾ ਹੀ ਗਲਤ ਹੈ ਕਿ ਜੀ ਸਿੱਖ ਜਿਹੜੇ ਨੇ ਉਹ ਖਾਲਿਸਤਾਨੀ ਝੰਡੇ ਲੈ ਕੇ ਇੰਡੀਆ, ਹਾਂ ਆਪਣੇ ਉਹਨਾਂ ਦੇ ਨਗਰ ਕੀਰਤਨ ਨੇ, ਆਪਣੀਆਂ ਇਵੈਂਟਸ ਨੇ, ਆਪਣਾ ਜਿਹੜਾ ਹੈ ਔਰ ਉਹਨਾਂ ਨੇ ਨਾਲ ਦੀ ਨਾਲ ਇਹ ਕਹਿ ਕੇ ਕਿ ਬਈ ਇਹ ਜਿਹੜਾ there are certain people who are very sure of what they are doing and they want to use every occasion and opportunity and event to promote their narrative, the official said। ਔਰ ਉਹਨੇ ਕਿਹਾ ਜੀ ਇਹ ਬਿਲਕੁਲ ਠੀਕ ਹੈ ਕਿ ਅਸੀਂ ਹਰ ਉਸ ਸਿੱਖ ਇਵੈਂਟ ਨੂੰ, ਸਿੱਖ ਇਕੱਠ ਨੂੰ, ਸਿੱਖ ਗੈਦਰਿੰਗ ਨੂੰ, ਸਿੱਖ ਸਮਾਗਮ ਨੂੰ ਆਪਣਾ ਕੌਮੀ ਮੈਸੇਜ ਦੇਣ ਲਈ ਵਰਤਦੇ ਹਾਂ ਔਰ ਵਰਤਾਂਗੇ ਕਿਉਂਕਿ ਇਹ ਸਾਡਾ ਮੁੱਢਲਾ ਹੱਕ ਬਣਦਾ ਹੈ ਕਿਉਂਕਿ ਕੌਮ ਦੀ ਆਜ਼ਾਦੀ ਦੇ ਨਾਲ ਹੀ ਸਭ ਕੁਝ ਜੁੜਿਆ ਹੈ। ਫਿਰ ਇਹਨਾਂ ਨੇ ਰਵੀ ਰਘੂਪਤੀ ਨਾਂ ਦਾ ਜਿਹੜਾ ਇੰਡੀਅਨ ਹਿੰਦੂ ਕਮਿਊਨਿਟੀ ਫਿਗਰ ਉਸ ਨੂੰ ਇਹ ਹਿੰਦੂ ਕਮਿਊਨਿਟੀ ਫਿਗਰ ਕਹਿ ਕੇ ਕੋਟ ਕੀਤਾ। ਉਹਦੇ 'ਚ ਉਹਨੇ ਕਿਹਾ ਜੀ ਕੰਸਰਨ ਇਜ਼ ਗਰੋਇੰਗ ਅਬਾਊਟ ਲੋਕਲ ਕਮਿਊਨਿਟੀ ਵੈਲ ਬੀਇੰਗ and welfare of the multicultural community. My family and some others are asking, are we safe to live in Melbourne or are we going back to India? ਮੇਰਾ ਟੱਬਰ ਕਹਿੰਦਾ ਹੈ ਕਿ ਇੱਥੇ ਸਾਨੂੰ ਬਹੁਤ ਚਲੇ ਜਾਈਏ ਇੰਡੀਆ। ਉਹ ਭਾਈ ਤੁਹਾਡੇ ਕੋਲ ਮੁਲਕ ਹੈ, ਜਾਓ ਤੁਸੀਂ। ਸਾਡੇ ਕੋਲ ਹੁੰਦਾ ਅਸੀਂ ਤਾਂ ਆਉਂਦਾ ਹੀ ਨਾ। ਬੜੀ ਸਿੰਪਲ ਜਿਹੀ ਗੱਲ ਹੈ ਪਰ ਇਹਦੇ ਤੋਂ ਤੁਸੀਂ ਅੰਦਾਜ਼ਾ ਲਾਓ ਕਿ ਆਉਣ ਵਾਲੇ ਪੀਰੀਅਡ 'ਚ ਇਹਨੂੰ ਬਤੌਰੇ ਹਿੰਦੂ ਸਿੱਖ ਕਲੈਸ਼ ਔਰ ਦੂਜਾ ਔਰ ਇਸ ਲਈ ਇਹ ਬੜਾ ਜ਼ਰੂਰੀ ਹੈ ਸਾਡੀਆਂ ਉੱਥੋਂ ਦੀਆਂ ਪੰਥਕ ਜਥੇਬੰਦੀਆਂ ਦੇ ਲਈ ਕਿ ਲੋਕਲ ਲਾ ਐਨਫੋਰਸਮੈਂਟ ਏਜੰਸੀਜ਼, ਲੋਕਲ ਇੰਟੈਲੀਜੈਂਸ ਏਜੰਸੀਜ਼ ਉਹਨਾਂ ਦੇ ਨਾਲ ਪੂਰਾ ਕੰਮ ਕਰਨ ਔਰ ਉਹਨਾਂ ਨੂੰ ਬਰੀਫ ਕਰਦੇ ਰਹਿਣ ਔਰ ਇਹਨਾਂ ਨੂੰ ਦੱਸਣ ਕਿ ਭਾਈ ਇਹ ਕੀ ਹੈ। ਹੁਣ ਜਦੋਂ ਫੋੜਾ ਟਸ ਕਰਦਾ ਹੈ ਜੇ ਗੱਲ ਤਾਂ ਇੱਥੇ ਤੱਕ ਪਹੁੰਚੀ ਕਿ ਵੀ ਇਹ ਜਿਹੜਾ ਵਾਕ ਦੇ ਉੱਤੇ ਉਹਨਾਂ ਨੇ ਹਿਊਮੈਨਿਟੀ ਵਾਕ ਤੇ ਕੀਤਾ ਪਰ ਹੁਣ ਅਸਲੀ ਫੋੜੇ ਨੂੰ ਚੀਰਾ ਮਿਲਿਆ ਕਿ ਬਈ ਉਹਨਾਂ ਨੇ ਜਿਹੜਾ ਕੰਸਰਨ ਇਜ਼ ਗਰੋਇੰਗ। ਇਸ ਦੇ ਨਾਲ ਉਹਨਾਂ ਨੇ ਖਾਲਿਸਤਾਨ ਰੈਲੀ ਦੀ ਗੱਲ ਕੀਤੀ, ਖਾਲਿਸਤਾਨ ਰੈਫਰੈਂਡਮ ਕਾਰ ਰੈਲੀ ਟੂ ਬੀ ਸਟੇਜਡ ਐਟ ਦਿਸ ਸੈਚਰਡੇ ਫਰੋਮ ਦਾ ਕ੍ਰੇਗਬਰਨ ਟੈਂਪਲ। ਇਹ ਰਵੀ ਰਘੂਪਤੀ ਕਹਿ ਰਿਹਾ ਇਨ ਮੈਲਬਰਨਸ ਨਾਰਥ ਟੂ ਦਾ 10th ਟੈਂਪਲ ਇਨ ਦਾ ਵੈਸਟ ਕੁਡ ਆਲਸੋ ਬੀ ਏ ਫਲੈਸ਼ ਪੁਆਇੰਟ। ਸੋ ਅਸੀਂ ਇਹ ਵੀ ਜਿਹੜਾ ਅਲਰਟ ਕਰਨਾ ਚਾਹੁੰਦੇ ਆ ਉੱਥੇ ਆਰਗੇਨਾਈਜ਼ਰਸ ਨੂੰ ਕਿ ਵੀ ਪੂਰੀ ਤਰ੍ਹਾਂ ਤਿਆਰ ਰਹਿਣ। ਇਹ ਈਵਨ ਜਿਹੜੀ ਰੈਲੀ ਹੈ ਖਾਲਿਸਤਾਨ ਰੈਫਰੈਂਡਮ ਦੀ ਕਾਰ ਰੈਲੀ ਉਸ ਨੂੰ ਜਿਹੜਾ ਇਹ ਕਿਤੇ ਨਾ ਕਿਤੇ ਜਿਹੜਾ ਝਗੜੇ ਦਾ ਵਿਸ਼ਾ ਬਣਾ ਸਕਦੇ ਨੇ, ਟਕਰਾਅ ਦਾ ਵਿਸ਼ਾ ਬਣਾ ਸਕਦੇ ਨੇ। ਔਰ ਇਸ ਸਾਰੇ ਦੇ ਨਾਲ ਮੈਂ ਦੇਖ ਹੀ ਰਿਹਾ ਸੀ, ਮੈਂ ਕਿਹਾ ਵੀ ਹੋ ਗਿਆ ਐਲਾਨ ਆਸਟ੍ਰੇਲੀਆ 'ਚ ਰੈਫਰੈਂਡਮ ਦਾ ਤੇ ਅਜੇ ਤੱਕ ਕੋਈ ਆਇਆ ਨਹੀਂ ਕੁਛ ਪਰ ਨਾਲ ਦੀ ਨਾਲ ਸਾਡੀ ਇੱਛਾ ਪੂਰੀ ਹੋ ਗਈ ਔਰ ਇਸ ਦਾ ਮਤਲਬ ਹੈ ਕਿ ਤੀਰ ਐਨ ਟਿਕਾਣੇ ਤੇ ਵੱਜਾ। ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਸ਼ੁਕਰੀਆ। ਸਵਾਲ ਲੈਣਾ ਬ੍ਰੇਕ ਔਰ ਬ੍ਰੇਕ ਤੇ ਜਾਣ ਤੋਂ ਪਹਿਲਾਂ ਅਸੀਂ ਆਪਣੇ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਅਪੀਲ ਤੇ ਬੇਨਤੀ ਕਰਦੀ ਵਿਊਅਰਸ ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ ਔਰ TV 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ TV84
TV ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37 ਐਵਨਿਊ ਲੌਂਗ ਆਈਲੈਂਡ ਸਿਟੀ ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5166191984। ਤੁਸੀਂ ਸਾਨੂੰ ਈਮੇਲ ਵੀ ਕਰ ਸਕਦੇ ਹੋ info@tv84.tv ਤੇ। ਅਸੀਂ ਤੁਹਾਡੇ ਤਹਿ ਦਿਲ ਤੋਂ ਸ਼ੁਕਰਗੁਜ਼ਾਰ ਹੋਵਾਂਗੇ। ਸੋ ਅਗਲੇ ਨੇ ਬ੍ਰੇਕ ਵਿਊਅਰਸ ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਣੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।